ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਇਹਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੋ। ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 31 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ। ਅਤੇ ਹਰਜੋਤ ਸਿੰਘ ਜੀ, ਅੱਜ ਆਪਾਂ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਉਹ ਵੀ ਆਪਣੀ ਗੱਲਬਾਤ ਉਹ ਹੋਵੇਗੀ ਅਤੇ ਆਪਾਂ ਜਲਦ ਹੀ ਜਿਹੜੇ ਰਮਨ ਸਿੰਘ ਹੁਣਾਂ ਦੇ ਨਾਲ ਜਿਹੜਾ ਆਪਾਂ ਜੁੜਨ ਜਾ ਰਹੇ ਹਾਂ। ਜਿਹੜੇ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀਆਂ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਕੁਛ ਕੁ ਅਹਿਮ ਜਿਹੜੀਆਂ ਖਬਰਾਂ ਜੋ ਅਮਰੀਕਾ ਦੇ ਵਿੱਚ ਚੱਲ ਰਹੀਆਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਫਿਰ ਆਪਾਂ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਸ ਨੂੰ ਆਪਾਂ ਸ਼ੁਰੂ ਕਰਾਂਗੇ। ਅਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਸਭ ਤੋਂ ਪਹਿਲਾਂ ਆਪਾਂ ਜਿਹੜੇ ਸਿੱਖ ਕੌਮ ਦੇ ਸਾਡੇ ਮਹਾਨ ਸ਼ਹੀਦ ਸਤਵੰਤ ਸਿੰਘ, ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ, ਜਿਨ੍ਹਾਂ ਨੇ ਉਸ ਪਾਪਣ ਨੂੰ ਅੱਜ ਦੇ ਦਿਨ ਸੋਧਿਆ ਸੀ ਜਿਸ ਨੇ ਸ਼੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਅਤੇ ਹੋਰ 38 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਉੱਥੇ ਦੀ ਹੀ ਇੰਡੀਆ ਦੀ ਫੌਜ ਵੱਲੋਂ ਹਮਲਾ ਕਰਵਾਇਆ ਸੀ। ਸੋ ਅੱਜ ਦੇ ਦਿਨ ਇਹ ਤਿੰਨਾਂ ਹੀ ਸ਼ਹੀਦਾਂ ਨੇ ਜਿਹੜੀ ਸਿੱਖ ਕੌਮ ਦੀ ਪੱਗ ਆ ਉਹ ਇੱਕ ਵਾਰੀ ਫਿਰ ਸਿਰ ਦੇ ਉੱਤੇ ਰੱਖੀ ਸੀ। ਸੋ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਡੇ ਸਾਰਿਆਂ ਵੱਲੋਂ ਜਿਹੜਾ ਆ ਤਿੰਨਾਂ ਸ਼ਹੀਦਾਂ ਨੂੰ ਕੋਟ ਅਨਕੋਟ ਪ੍ਰਣਾਮ। ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਆਪਣੇ ਆਪਣੇ ਦੋਸਤਾਂ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਜੋ ਇਸ ਅੱਜ ਦੇ ਦਿਨ ਸਿੱਖ ਕੌਮ ਦੇ ਇਹਨਾਂ ਯੋਧਿਆਂ ਨੇ ਕਾਰਾ ਕੀਤਾ ਸੀ ਉਹ ਸਾਰਿਆਂ ਨੂੰ ਰਿਮਾਈਂਡ ਕਰਾਉਣਾ ਚਾਹੀਦਾ ਹੈਗਾ। ਸਾਰਿਆਂ ਨੂੰ ਇਹ ਜਿੰਨੇ ਵੀ ਸਾਡੇ ਤਿੰਨੇ ਹੀ ਜਿਹੜੇ ਯੋਧੇ ਆ ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਕਰਨੀਆਂ ਚਾਹੀਦੀਆਂ ਹੈਗੀਆਂ। ਕਿਉਂਕਿ ਨਹੀਂ ਤਾਂ ਕੀ ਹੁੰਦਾ ਆ ਵੀ ਆਪਾਂ ਇਤਿਹਾਸ ਪੜ੍ਹਦੇ ਰਹਿੰਦੇ ਹਾਂ ਵੀ ਮੱਸੇ ਰੰਗੜ ਵੇਲੇ ਕੀ ਹੋਇਆ ਸੀ, ਉਸ ਤੋਂ ਪਹਿਲਾਂ ਕੀ ਹੋਇਆ ਸੀ। ਇਹ ਬਹੁਤ ਸਾਰੇ ਜਿਹੜੇ ਅੱਜ ਜਿਉਂਦੇ ਸਿੱਖ ਆ ਉਹਨਾਂ ਦੇ ਸਾਹਮਣੇ ਜਿਹੜਾ ਇਤਿਹਾਸ ਆ ਇੱਕ ਵਾਰੀ ਫਿਰ ਦੁਹਰਾਇਆ ਗਿਆ ਸੀ ਅਤੇ ਇੱਕ ਵਾਰੀ ਫਿਰ ਸਾਡੇ ਸਾਰਿਆਂ ਵੱਲੋਂ ਤਿੰਨਾਂ ਯੋਧਿਆਂ ਨੂੰ ਬਹੁਤ ਬਹੁਤ ਪ੍ਰਣਾਮ। ਜੀ ਬਿਲਕੁਲ। ਖਾਲਸਾਈ ਜਿਹੜੀ ਆ ਰਵਾਇਤ ਦੇ ਮੁਤਾਬਕ ਜਿਹੜਾ ਹੈ ਭਾਜੀ ਜਿਹੜੀ ਉਸ ਹਿਸਾਬ ਦੇ ਨਾਲ ਉਦੋਂ ਉਹ ਮੋੜੀ ਗਈ ਸੀ। ਸਿੱਖ ਕੌਮ ਦੀ ਜਿਹੜੀ ਪੱਗ ਉਦੋਂ ਲੱਥੀ ਸੀ ਉਸ ਨੂੰ ਮੁੜ ਸਿਰ ਦੇ ਉੱਤੇ ਜਿਹੜਾ ਹੈ ਪਹਿਨਾਉਣ ਦੇ ਵਿੱਚ ਜਿਹੜਾ ਇਹਨਾਂ ਦਾ ਬਹੁਤ ਅਣਮੁੱਲਾ ਜਿਹੜਾ ਉਹ ਯੋਗਦਾਨ ਜਿਹੜਾ ਉਹ ਰਿਹਾ ਆ। ਸਭ ਨੂੰ ਪਤਾ ਆ ਬਾਅਦ ਦੇ ਵਿੱਚ ਜਿਹੜਾ ਇਹਨਾਂ ਹੀ ਦਿਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਅਤੇ ਹੋਰ ਕਈ ਥਾਵਾਂ ਦੇ ਉੱਤੇ, ਹਰਿਆਣੇ ਦੇ ਵਿੱਚ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੇ ਆ ਉਹ ਸ਼ਹਿਰਾਂ ਦਾ ਹੋਰ ਕਈ ਥਾਵਾਂ ਦਾ ਪਤਾ ਲੱਗਿਆ ਜਿੱਥੇ ਭਾਰੀ ਵਸੋਂ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀਗੇ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜ਼ੁਲਮ, ਕਿਸ ਤਰੀਕੇ ਦੇ ਨਾਲ ਕਤਲੇਆਮ ਜਿਹੜਾ ਹੋਇਆ ਸੀਗਾ। ਵੀ ਇਹ ਕੁਛ ਜਿਹੜਾ ਹੋਇਆ ਸੀ ਅਤੇ ਪ੍ਰਣਾਮ ਉਹਨਾਂ ਸਾਰੇ ਹੀ ਕੌਮ ਦੇ ਜਿਹੜਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕੈਲੀਫੋਰਨੀਆ ਵਾਲੀ ਖਬਰ ਕਰੀਏ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਆ ਹਜੇ ਵੀ ਜਿਹੜਾ ਬੁਝਣ ਦਾ ਨਾਂ ਨਹੀਂ ਲੈ ਰਹੀਆਂ। ਸਦਰਨ ਕੈਲੀਫੋਰਨੀਆ ਦੇ ਵਿੱਚ ਮੈਂਡੇਟਰੀ ਇਵੈਕੂਏਸ਼ਨ ਜਿਹੜੀ ਆ ਉਹ ਕੀਤੀ ਗਈ ਸੀ ਕੱਲ੍ਹ ਸਵੇਰੇ। ਅਤੇ ਜਿਹੜਾ ਫੋਰਚੂਨੇਟਲੀ ਕਹਿੰਦੇ ਵੀ ਜਿਹੜੀ ਰੋਨਾਲਡ ਰੀਗਨ ਲਾਇਬ੍ਰੇਰੀ ਹੈਗੀ ਆ ਉਹ ਬਚ ਗਈ ਹੈਗੀ। ਉਹ ਕਾਫੀ ਖਤਰੇ ਦੇ ਵਿੱਚ ਸੀਗੀ ਜਿਹੜੀ ਕੱਲ੍ਹ ਦੱਸਿਆ ਗਿਆ ਸੀ ਵੈਂਚਰਾ ਕਾਉਂਟੀ ਫਾਇਰ ਡਿਪਾਰਟਮੈਂਟ ਵੱਲੋਂ। ਅਤੇ 1300 ਦੇ ਕਰੀਬ ਏਕੜ ਜਿਹੜੇ ਹੈਗੇ ਉਹ ਸੜ ਕੇ ਸੁਆਹ ਹੋ ਗਏ ਹੈਗੇ ਆ। ਅਤੇ
ਅੱਜ ਦੀ ਸਵੇਰ ਤੱਕ ਵੀ ਬਹੁਤ ਸਾਰੇ ਜਿਹੜੇ ਘਰ ਆ ਉਹ ਬਿਨਾਂ ਬਿਜਲੀ ਤੋਂ ਹੈਗੇ ਆ, ਕਿਉਂਕਿ ਬਿਜਲੀ ਦਾ ਉੱਥੇ ਕੱਟ ਕੀਤਾ ਗਿਆ ਹੈਗਾ। ਜੀ ਜੀ ਬਿਲਕੁਲ। ਅੱਗਾਂ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਹਨਾਂ ਦੇ ਉੱਤੇ ਕਾਬੂ ਜਿਹੜਾ ਪਾਇਆ ਜਾ ਸਕੇ। ਜੇ ਮੌਸਮ ਅਨੁਕੂਲ ਰਿਹਾ, ਹਵਾਵਾਂ ਤੇਜ਼ ਨਾ ਵਗਣ, ਤਾਂ ਫਿਰ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਕਾਫੀ ਉਸ ਦੇ ਵਿੱਚ ਰਾਹਤ ਮਿਲਦੀ ਹੈ ਅਤੇ ਉਹਨਾਂ ਨੂੰ ਮੌਕਾ ਹੁੰਦਾ ਹੈ ਵੀ ਇਹਨਾਂ ਅੱਗਾਂ ਦੇ ਉੱਤੇ ਜਲਦੀ ਜਿਹੜਾ ਕਾਬੂ ਪਾਇਆ ਜਾ ਸਕੇ। ਜਦੋਂ ਹਵਾਵਾਂ ਤੇਜ਼ ਹੋ ਜਾਂਦੀਆਂ ਆ ਉਦੋਂ ਉਹਨਾਂ ਦੇ ਲਈ ਜਿਹੜੀਆਂ ਕਾਫੀ ਮੁਸ਼ਕਿਲਾਂ ਆ ਉਹਨਾਂ ਨੂੰ ਉਸ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈਂਦਾ ਹੈ, ਕਿਉਂਕਿ ਫਿਰ ਹਵਾ ਦੇ ਅਤੇ ਅੱਗ ਦੇ ਜਿਹੜੇ ਸੁਮੇਲ ਦੇ ਅੱਗੇ ਉਹਨਾਂ ਦਾ ਜਿਹੜਾ ਜ਼ੋਰ ਆ ਉਹ ਨਹੀਂ ਚੱਲਦਾ ਹੁੰਦਾ। ਅਤੇ ਨਾਲ ਹੀ ਜਿਹੜੀ ਅੱਜ ਦੀ ਜਿਹੜੀ ਇੱਕ ਵੱਡੀ ਅਹਿਮ ਖਬਰ ਜਿਹੜੀ ਹਰਜੋਤ ਸਿੰਘ ਜੀ ਵਾਸ਼ਿੰਗਟਨ DC ਤੋਂ ਜਿਹੜੀ ਉਹ ਆ ਰਹੀ ਆ, ਜਿਹੜੀ ਇੰਪੀਚਮੈਂਟ ਇਨਕੁਆਇਰੀ ਦੇ ਲਈ ਰੈਜ਼ੋਲੂਸ਼ਨ ਲਿਆਂਦਾ ਗਿਆ ਸੀਗਾ ਡੈਮੋਕ੍ਰੇਟਸ ਦੇ ਦੁਆਰਾ, ਉਸ ਨੂੰ ਪ੍ਰਵਾਨਗੀ ਜਿਹੜੀ ਆ ਉਹ ਮਿਲ ਗਈ ਆ। ਹਾਊਸ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਇੰਪੀਚਮੈਂਟ ਇਨਕੁਆਇਰੀ ਦਾ ਆ ਉਹ ਪਾਸ ਹੋ ਗਿਆ। 196 ਦੇ ਮੁਕਾਬਲੇ 232 ਵੋਟਾਂ ਦੇ ਨਾਲ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਜਿਹੜੀ ਇੰਪੀਚਮੈਂਟ ਇਨਕੁਆਇਰੀ ਆ ਜਿਹੜੀ ਉਸ ਨੂੰ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਆ। ਕਹਿੰਦੇ ਵੀ ਪਾਰਟੀ ਲਾਈਨ ਦੇ ਉੱਤੇ ਜਿਹੜੀਆਂ ਆ ਉਹ ਵੋਟਾਂ ਪਈਆਂ। ਜਿਹੜੇ 2 ਡੈਮੋਕ੍ਰੇਟ ਸੀਗੇ, ਕੋਲਿਨ ਪੈਟਰਸਨ ਮਿਨੇਸੋਟਾ ਤੋਂ ਅਤੇ ਜੈਫ ਵੈਨ ਡਰਿਊ ਨਿਊ ਜਰਸੀ ਤੋਂ, ਉਹਨਾਂ ਨੇ ਇਸ ਰੈਜ਼ੋਲੂਸ਼ਨ ਦੇ ਵਿਰੋਧ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ। 100% ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਰੈਜ਼ੋਲੂਸ਼ਨ ਦੇ ਵਿਰੋਧ ਦੇ ਵਿੱਚ ਵੋਟਾਂ ਪਈਆਂ ਸੀ। ਇਸ ਦੇ ਉੱਤੇ ਗੱਲਬਾਤ ਡਿਬੇਟ ਜਦੋਂ ਇਹ ਚੱਲ ਰਿਹਾ ਸੀ, ਹਾਊਸ ਦੀ ਸਪੀਕਰ ਨੈਂਸੀ ਪਲੋਸੀ ਨੇ ਕਿਹਾ ਵੀ ਅੱਜ ਦਾ ਦਿਨ ਜਿਹੜਾ ਬੜਾ ਸੈਡ ਦਿਨ ਹੈਗਾ ਆ। ਕਹਿੰਦੇ ਵੀ ਕੋਈ ਵੀ ਜਣਾ ਕਾਂਗਰਸ ਦੇ ਵਿੱਚ ਇੰਪੀਚਮੈਂਟ ਜਿਹੜਾ ਰਾਸ਼ਟਰਪਤੀ ਦੀ ਕਰਨ ਦੇ ਲਈ ਨਹੀਂ ਆਉਂਦਾ, ਸਾਰੇ ਜਣੇ ਕੰਮ ਕਰਨ ਦੇ ਲਈ ਆਉਂਦੇ ਆ। ਪਰ ਕਹਿੰਦੇ ਵੀ ਅਸੀਂ ਸਹੁੰ ਚੁੱਕੀ ਸੰਵਿਧਾਨ ਦੀ, ਅਤੇ ਜੇ ਇਸ ਤਰੀਕੇ ਦੇ ਨਾਲ ਉੱਥੇ ਗੱਲਾਂ ਹੋਈਆਂ ਆ ਅਸੀਂ ਉਹਨਾਂ ਨੂੰ ਅਣਦੇਖਿਆ ਨਹੀਂ ਕਰ ਸਕਦੇ, ਅਤੇ ਇਸ ਲਈ ਜਿਹੜੇ ਪ੍ਰੈਜ਼ੀਡੈਂਟ ਦੇ ਬਿਹੇਵੀਅਰ ਆ ਉਹਦੇ ਕਰਕੇ ਜਿਹੜੀ ਜਾਂਚ ਸ਼ੁਰੂ ਹੋਈ ਆ, ਅਤੇ ਹੁਣ ਜਿਹੜੀ ਇਨਕੁਆਇਰੀ ਆ ਉਹ ਚੱਲੇਗੀ। ਅਤੇ ਇਹ ਰੈਜ਼ੋਲੂਸ਼ਨ ਜਿਹੜਾ ਉੱਥੇ ਹੁਣ ਪਾਸ ਹੋਇਆ। ਹੁਣ ਹਰਜੋਤ ਸਿੰਘ ਜੀ ਟੈਲੀਵਾਈਜ਼ਡ ਬੇਸਿਕਲੀ ਸਾਰਿਆਂ ਦੇ ਸਾਹਮਣੇ, ਅੱਗੇ ਬੰਦ ਕਮਰਾ ਇਨਵੈਸਟੀਗੇਸ਼ਨ ਦੇ ਵਿੱਚ ਪੁੱਛਗਿੱਛ ਹੁੰਦੀ ਸੀਗੀ, ਹੁਣ ਟੈਲੀਵਾਈਜ਼ਡ ਸਾਰਿਆਂ ਦੇ ਸਾਹਮਣੇ ਪਬਲਿਕ ਜਿਹੜੀਆਂ ਸੈਟਿੰਗਸ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੀ ਗੱਲਬਾਤ ਆ ਵੱਖ-ਵੱਖ ਲੋਕਾਂ ਦੇ ਕੋਲੋਂ ਹੋਵੇਗੀ। ਅਤੇ ਹੁਣ ਕਿਉਂਕਿ ਕਾਂਗਰਸ ਦੇ ਵੱਲੋਂ ਇਸ ਨੂੰ ਅਪਰੂਵ ਕੀਤਾ ਗਿਆ ਹੈ, ਅਤੇ ਜਿਹੜੇ ਸੁਪੀਨਾਜ਼ ਘੱਲੇ ਜਾਣਗੇ ਉਹਨਾਂ ਉੱਤੇ ਜਿਹੜੇ ਲੋਕ ਨਹੀਂ ਸੀ ਆ ਰਹੇ ਜਾਂ ਅਦਾਲਤ ਦਾ ਸਹਾਰਾ ਲੈ ਰਹੇ ਸੀ, ਸ਼ਾਇਦ ਉਹਨਾਂ ਲੋਕਾਂ ਨੂੰ ਹੁਣ ਥੋੜ੍ਹੀ ਬਹੁਤੀ ਉਸ ਦੇ ਵਿੱਚ ਮੁਸ਼ਕਿਲ ਆਊਗੀ ਵੀ ਉਹ ਇਨਕਾਰ ਜਿਹੜਾ ਉਸ ਦੇ ਵਿੱਚ ਨਹੀਂ ਕਰ ਸਕਣਗੇ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਇੰਪੀਚਮੈਂਟ ਦੇ ਬਾਰੇ ਉਹ ਆਪਾਂ ਵੀ ਸਾਂਝੀ ਕਰਦੇ ਰਹਾਂਗੇ, ਅਤੇ ਸਾਰੇ ਲੋਕਾਂ ਨੂੰ ਵੀ ਜਿਹੜੀ ਆ ਲਾਈਵ ਦੇਖਣ ਦਾ ਮੌਕਾ ਮਿਲੂਗਾ ਜੀ। ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਰਮਨ ਸਿੰਘ ਜੀ ਵੀ ਜੁੜ ਚੁੱਕੇ ਨੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਆਪਾਂ ਜਿਹੜੇ ਟਰੱਕਿੰਗ ਦੀਆਂ ਖਬਰਾਂ ਵੱਲ ਨੂੰ ਵੀ ਜਿਹੜਾ ਉਹ ਆਉਂਦੇ ਆ, ਅਤੇ ਉਸ ਤੋਂ ਪਹਿਲਾਂ ਜਿਹੜੀਆਂ ਕੁਝ ਹੋਰ ਅਹਿਮ ਖਬਰਾਂ ਵੱਲ ਗੱਲ ਕਰੀਏ। ਜੀ ਸ਼ਿਕਾਗੋ ਦੇ ਵਿੱਚ ਹਜੇ ਵੀ ਜਿਹੜੀ ਆ ਅਧਿਆਪਕਾਂ ਦੀ ਜਿਹੜੀ ਹੜਤਾਲ ਆ ਉਹ ਚੱਲ ਰਹੀ ਹੈਗੀ ਆ, ਅਤੇ ਜਿਹੜੇ ਸ਼ਿਕਾਗੋ ਦੇ ਟੀਚਰਸ ਹੈਗੇ ਆ ਉਹ ਆਪਣੇ 10 ਜਿਹੜੇ ਮੇਕਅਪ ਡੇਜ਼ ਬਣਾਉਣਾ ਚਾਹੁੰਦੇ ਹੈਗੇ। ਯੂਨੀਅਨ ਦੇ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈਗੀ ਆ, ਅਤੇ ਲੱਗਦਾ ਆ ਵੀ ਜਿਸ ਤਰ੍ਹਾਂ ਹੁਣ ਗੱਲਬਾਤ ਚੱਲ ਰਹੀ, ਹੋ ਸਕਦਾ ਵੀ ਜਿਹੜੀ ਸਟ੍ਰਾਈਕ ਆ ਉਹ ਥੋੜ੍ਹੇ ਦਿਨਾਂ ਦੇ ਵਿੱਚ ਉੱਥੇ ਦੀ ਉਹ ਖਤਮ ਹੋ ਜਾਵੇ। ਚੰਗੀ ਗੱਲ ਹੋਵੇਗੀ, ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਇਸ ਟਾਈਮ ਜਿਹੜੇ ਸਕੂਲ ਆ ਉਹ ਟੀਚਰਸ ਤੋਂ ਬਗੈਰ ਆ, ਅਤੇ ਵਿਦਿਆਰਥੀਆਂ ਦਾ ਕੰਮ ਜਿਹੜਾ ਆ ਉਹ ਕੰਮ ਜਿਹੜਾ ਇੱਕ ਹਿਸਾਬ ਨਾਲ ਡਾਵਾਂਡੋਲ ਹੋ ਰਿਹਾ। ਅਤੇ ਜਿੱਦਾਂ ਤੁਸੀਂ ਕਹਿ ਰਹੇ ਆ ਵੀ 10 ਦਿਨ ਜਿਹੜੇ ਸਟ੍ਰਾਈਕ ਚੱਲੀ ਆ, ਸ਼ਾਇਦ ਉਸ ਨੂੰ ਰਿਕਵਰ ਵੀ ਜਿਹੜਾ ਉਹ ਕਰ ਸਕਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ, ਨਾਰਥ ਕੋਰੀਆ ਦੇ ਨਾਲ 2 ਜਿਹੜੀਆਂ ਮੁਲਾਕਾਤਾਂ ਕਰਨ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਆਖਿਆ ਸੀਗਾ ਵੀ ਇਹ ਜਿਹੜੇ ਡੀਨਿਊਕਲੀਅਰਾਈਜ਼ ਵਾਲੇ ਪਾਸੇ ਨੂੰ ਜਿਹੜੇ ਉਹ ਜਾ ਸਕਦੇ ਆ, ਪਰ ਹਾਲ ਦੀ ਘੜੀ ਕੁਛ ਇੱਦਾਂ ਦੀ ਉਹਨਾਂ ਦੇ ਵਿਚਾਰ ਲੱਗਦੇ ਨਹੀਂ ਆ। ਖਬਰਾਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਵੀ ਨਾਰਥ ਕੋਰੀਆ ਨੇ ਅੱਜ 2 ਮਿਜ਼ਾਈਲਾਂ ਜਿਹੜੀਆਂ ਆ ਉਹ ਦੁਬਾਰਾ ਦਾਗੀਆਂ ਨੇ, ਉਹ ਦੁਬਾਰਾ ਟੈਸਟ ਕੀਤੀਆਂ ਨੇ। ਇਹ ਉਸ ਦੌਰਾਨ ਹੋਈਆਂ ਆ ਜਦੋਂ ਜਿਹੜੀ ਡੀਨਿਊਕਲੀਅਰਾਈਜੇਸ਼ਨ ਦੀਆਂ ਪਰਮਾਣੂ ਰਹਿਤ ਹੋਣ ਦੀ ਜਿਹੜੀ ਸਿਫਾਰਿਸ਼ ਵੀ ਕੀਤੀ ਸੀ, ਸਮਝੌਤਾ ਵੀ ਹੋਇਆ ਸੀ ਰਾਸ਼ਟਰਪਤੀ ਟਰੰਪ ਦੇ ਨਾਲ ਕਿਮ ਜੋਂਗ ਉਨ ਦਾ, ਅਤੇ ਉਹ ਬਾਅਦ ਦੇ ਵਿੱਚ ਗੱਲਬਾਤ ਕਿਤੇ ਨਾ ਕਿਤੇ ਵਿੱਚ ਰੁਕੀ ਸੀ। ਉਸ ਦੇ ਦੌਰਾਨ ਜਿਹੜੀਆਂ ਇਹ ਹੋਈਆਂ ਆ ਸ਼ਾਰਟ ਅਤੇ ਮੀਡੀਅਮ ਰੇਂਜ ਬਲਾਸਟਿਕ ਮਿਜ਼ਾਈਲਸ ਜਿਹੜੀਆਂ ਆ ਉਹ ਨਾਰਥ ਕੋਰੀਆ ਦੇ ਦੁਆਰਾ ਜਿਹੜੀਆਂ ਉਹ ਦਾਗੀਆਂ ਗਈਆਂ ਨੇ। ਸਾਊਥ ਕੋਰੀਆ ਦੀ ਮਿਲਟਰੀ ਨੇ ਇਹ ਕਥਿਤ ਦਾਅਵਾ ਜਿਹੜਾ ਆ ਉਹ ਕੀਤਾ ਆ। ਕਹਿੰਦੇ ਵੀ 270 ਮੀਲ ਉੱਚੀ ਜਿਹੜੀ ਇਹ ਮਿਜ਼ਾਈਲ ਉੱਡੀ, ਅਤੇ ਉਹ ਪੈਨਿਨਸੂਲਾ ਦੇ ਅਕਰੋਸ ਜਿਹੜੀ ਉਹ ਜਾ ਕੇ ਉਹ ਗਈ ਆ। ਅਤੇ ਓਵਰਆਲ ਜਿਹੜਾ ਉਸਨੇ 230 ਮੀਲ ਦਾ ਜਿਹੜਾ ਰਸਤਾ ਆ ਉਹ ਤੈਅ ਕੀਤਾ, 55 ਮੀਲ ਦੀ ਉਚਾਈ ਤੱਕ ਜਿਹੜੀ ਉਹ ਗਈ ਸੀ। ਈਸਟਰਨ ਵਾਲੇ ਪਾਸੇ ਉੱਤਰੀ
ਜਿਹੜਾ ਕੋਸਟ ਹੈਗਾ ਤੱਟ ਆ ਉਸ ਪਾਸੇ ਵੱਲ ਨੂੰ ਫਿਰ ਪਾਣੀ ਦੇ ਵਿੱਚ ਜਿਹੜੀ ਉਹ ਡਿੱਗੀ ਆ। ਸੋ ਨਾਰਥ ਕੋਰੀਆ ਨੇ ਇਸ ਗੱਲਬਾਤ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਲਰੇਡੀ ਕਈ ਵਾਰੀ ਜਿਹੜੀ ਆ ਇਹ ਸ਼ਾਰਟ ਤੇ ਮੀਡੀਅਮ ਰੇਂਜ ਮਿਜ਼ਾਈਲ ਜਿਹੜੀਆਂ ਉਹ ਟੈਸਟ ਕੀਤੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਜਿਹੜੇ ਉਹ ਟਰਾਈ ਕਰ ਰਹੇ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਜਿਹੜੇ ਆ ਕੈਨ ਕੁਸੀਨੈਲੀ ਨੂੰ ਜਿਹੜਾ ਅਪੁਆਇੰਟ ਕੀਤਾ ਜਾਵੇ। ਇੱਕ ਜਿਹੜਾ ਲੂਪ ਹੋਲ ਆ ਉਹ ਯੂਜ਼ ਕਰਨਾ ਚਾਹੁੰਦੇ ਆ, ਪਰ ਉਹਦੇ ਅਗੇਂਸਟ ਬਹੁਤ ਸਾਰੇ ਰਿਪਬਲਿਕਨ ਵੀ ਹੁਣ ਆਏ ਆ। ਉਹ ਕਹਿੰਦੇ ਵੀ ਨਹੀਂ, ਇਹ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ। ਇੱਕ ਵੈਕੈਂਸੀਜ਼ ਐਕਟ ਕਰਕੇ ਹੁੰਦਾ, ਉਹ ਤੋਂ ਪਹਿਲਾਂ ਕਹਿੰਦੇ 90 ਦਿਨ ਫਸਟ ਅਸਿਸਟੈਂਟ ਉਹਨੂੰ ਯੂਜ਼ ਕਰਨਾ ਹੁੰਦਾ ਆ। ਪਰ ਜੇ ਕਿਤੇ ਕਹਿੰਦੇ ਉਹਨੂੰ ਅਪਾਇੰਟਮੈਂਟ ਕੀਤਾ ਜਾਵੇ, ਇਹ ਬਹੁਤ ਹੀ ਫਾਰ ਰਾਈਟ ਬੰਦਾ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਪੂਰੀ ਦੀ ਪੂਰੀ ਇਮੀਗ੍ਰੇਸ਼ਨ ਹੀ ਬੰਦ ਕਰਨੀ ਚਾਹੁੰਦਾ ਹੈਗਾ। ਵਾਸਰਮੈਨ ਸ਼ੁਲਜ਼ ਜਿਹੜੇ ਆ ਉਹਨਾਂ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਹੀਨੀਅਸ ਵਾਈਟ ਸੁਪਰਾਮਿਸਟ ਆਈਡੀਓਲੋਜੀ ਤੁਸੀਂ ਲਿਆਉਣਾ ਚਾਹੁੰਦੇ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਮੈਂ ਕੱਲ੍ਹ ਡਿਟੇਲ 'ਚ ਪੜ੍ਹਦਾ ਸੀ, ਕਹਿੰਦੇ ਵੀ 65% ਦੇ ਕਰੀਬ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਘਟ ਗਈ ਹੈਗੀ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਰਸ ਹੈਗੇ ਆ ਵੱਖ-ਵੱਖ ਮੁਲਕਾਂ 'ਚ ਉਹ ਲਾ ਰਹੇ ਆ ਅਤੇ ਉਹ ਕੰਡੀਸ਼ਨਸ ਨੂੰ ਪੂਰੀਆਂ ਕਰਨਾ ਬੜਾ ਔਖਾ ਹੈਗਾ ਅਤੇ ਉਹ ਇਸ ਤਰ੍ਹਾਂ ਨਾਲ ਇਮੀਗ੍ਰੇਸ਼ਨ ਨੂੰ ਜਿਹੜੇ ਪਰਮਾਨੈਂਟ ਲੋਕ ਆਉਣੇ ਆ ਉਹ ਡਿਲੇ ਹੋ ਰਹੇ ਹੈਗੇ ਆ। ਜੀ, ਉੱਧਰ ਹਰਜੋਤ ਸਿੰਘ ਜੀ ਟ੍ਰੇਡ ਟਾਕ ਦੇ ਵਿੱਚ ਅੱਜ ਚਾਈਨਾ ਨੇ ਇਹ ਜਿਹੜਾ ਆਪਣਾ ਇੱਕ ਹਿਸਾਬ ਦੇ ਨਾਲ ਗੱਲ ਜਿਹੜੀ ਜ਼ਾਹਰ ਕੀਤੀ ਹੈ। ਕਹਿੰਦੇ ਉਹਨਾਂ ਨੂੰ ਖਦਸ਼ਾ ਆ ਵੀ ਜਿਹੜੀ ਇੱਕ ਲੌਂਗ ਟਰਮ ਟ੍ਰੇਡ ਡੀਲ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੀ ਉਹ ਹੋ ਸਕੇਗੀ। ਇਹ ਇੱਕ ਚਿਲੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਨਫਰੰਸ ਸੀਗੀ ਜਿੱਥੇ ਇਹ ਖਦਸ਼ਾ ਸੀਗਾ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਅਤੇ ਜਿਹੜੇ ਚਾਈਨਾ ਦੇ ਪ੍ਰੀਮੀਅਰ ਆ ਉਹ ਉੱਥੇ ਮਿਲ ਕੇ ਇੱਕ ਸਮਝੌਤੇ ਦੇ ਉੱਤੇ ਦਸਤਖਤ ਜਿਹੜੇ ਉਹ ਕਰ ਸਕਦੇ ਨੇ, ਪਰ ਚਿਲੀ ਦੇ ਦੁਆਰਾ ਉਸ ਕਾਨਫਰੰਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਚਾਈਨਾ ਦੇ ਦੁਆਰਾ ਇੱਦਾਂ ਦਾ ਜਿਹੜਾ ਬਿਆਨ ਆਉਣਾ ਇਹ ਟ੍ਰੇਡ ਟਾਕ ਦੇ ਲਈ ਕਿਤੇ ਨਾ ਕਿਤੇ ਇਹ ਮਾੜਾ ਸਾਬਤ ਹੋਵੇਗਾ ਅਤੇ ਇਸ ਦਾ ਅਸਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਉੱਤੇ ਵੀ ਨਜ਼ਰ ਆ ਰਿਹਾ ਆ। 200 ਪੁਆਇੰਟ ਜਿਹੜੀ ਮਾਰਕੀਟ ਆ ਅੱਜ ਜਿਹੜੀ ਡਿੱਗੀ ਹੋਈ ਆ, ਨੈਸਡੈਕ 30 ਪੁਆਇੰਟ ਅਤੇ S&P ਜਿਹੜਾ 17-18 ਪੁਆਇੰਟ ਜਿਹੜਾ ਹਾਲ ਦੀ ਘੜੀ ਉਹ ਡਾਊਨ ਚੱਲ ਰਿਹਾ ਹੈਗਾ ਆ। ਸੋ ਉੱਧਰ ਕੱਲ੍ਹ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਵੀ ਜਿਹੜੇ ਇੰਟਰਸਟ ਰੇਟ ਆ ਉਹ ਕੱਟ ਕੀਤੇ ਆ ਲਗਾਤਾਰ ਇਸ ਸਾਲ ਦੇ ਵਿੱਚ। ਕਹਿੰਦੇ ਵੀ ਤੀਜੀ ਵਾਰੀ ਜਿਹੜੇ ਇੰਟਰਸਟ ਰੇਟ ਆ ਉਹ ਉਹਨਾਂ ਨੂੰ ਘਟਾਇਆ ਗਿਆ ਆ ਤਾਂ ਜੋ ਇਕੋਨਮੀ ਨੂੰ ਜਿਹੜਾ ਬੂਸਟ ਆ ਉਹ ਕੀਤਾ ਜਾ ਸਕੇ, ਕਿਉਂਕਿ ਇਹ ਇਸ਼ਾਰੇ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਮਿਲ ਰਹੇ ਆ ਵੀ ਰਿਸੈਸ਼ਨ ਆਉਣ ਦੇ ਜਿਹੜੇ ਇਸ਼ਾਰੇ ਆ ਉਹ ਲਗਾਤਾਰ ਆ ਰਹੇ ਆ। ਇੱਕ ਚੀਜ਼ ਸਾਰੇ ਜਾਣੇ ਧਿਆਨ ਜਿਹੜਾ ਰੱਖਣ, ਸਟਾਕ ਮਾਰਕੀਟ ਇਕੋਨਮੀ ਜਿਹੜੀ ਉਹ ਨਹੀਂ ਹੁੰਦੀ। ਸਟਾਕ ਮਾਰਕੀਟ ਹੋਰ ਚੀਜ਼ ਆ, ਓਵਰਆਲ ਇਕੋਨਮੀ ਜਿਹੜੀ ਹੋਰ ਚੀਜ਼ ਆ। ਜੋਬ ਗਰੋਥ, ਜੋਬ ਕਿੰਨੀਆਂ ਆ ਰਹੀਆਂ ਉਸ ਦੇ ਨਾਲ ਉਹਨਾਂ ਚੀਜ਼ਾਂ ਦਾ ਜਿਹੜਾ ਉਹ ਵੱਡਾ ਅਸਰ ਜਿਹੜਾ ਉਹ ਇਕੋਨਮੀ ਦੇ ਉੱਤੇ ਪੈਂਦਾ, ਜਿੱਦਾਂ ਟ੍ਰੇਡ ਡੀਲਸ ਆ ਇਹਨਾਂ ਦਾ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਉਹ ਰਹਿੰਦਾ ਆ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਆਈ ਸੀ ਵੀ 8 ਸਾਲ ਦੇ ਨੀਵੇਂ ਪੱਧਰ ਦੇ ਉੱਤੇ ਜਿਹੜੀ ਜੋਬ ਗਰੋਥ ਆ ਉਹ ਇੱਕ ਵਾਰੀ ਮੁੜ ਕੇ ਦੁਬਾਰਾ ਜਿਹੜੀ ਉਹ ਗਈ ਆ। ਸੋ ਇੱਦਾਂ ਦੇ ਜਿਹੜੇ ਖਦਸ਼ੇ ਆ ਇਹਦੇ ਕਰਕੇ ਇਕੋਨਮੀ ਦੇ ਵਿੱਚ ਕਿਤੇ ਨਾ ਕਿਤੇ ਇੱਦਾਂ ਇੱਕ ਡਰ ਭੈ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ ਹੈਗਾ ਆ। ਜੀ, ਸੋ ਬਿਲਕੁਲ ਹੁਣ ਆਪਾਂ ਟਰੱਕਿੰਗ ਵੱਲ ਆਈਏ। ਰਮਨ ਜੀ, ਜਿਹੜੀ ਪਹਿਲੀ ਖਬਰ ਆ ਰਹੀ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਈਵਨ ਕਹਿੰਦੇ ਹੁਣ ਬੜੀਆਂ ਕੰਪਨੀਆਂ ਜਿਸ ਤਰ੍ਹਾਂ C.H. ਰੋਬਿਨਸਨ ਆ ਉਸ ਦੇ ਉੱਤੇ ਵੀ ਜਿਹੜਾ ਰਿਸੈਸ਼ਨ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਆ। ਰਮਨ ਜੀ? ਹਾਂਜੀ। ਸੋ ਆਪਾਂ ਗੱਲ ਕਰ ਰਹੇ ਸੀ ਵੀ C.H. ਰੋਬਿਨਸਨ ਜਿਹੜੀ ਆ ਇੱਕ ਅਮਰੀਕਾ ਦੀ ਬਹੁਤ ਵੱਡੀ ਟਰੱਕਿੰਗ ਕੰਪਨੀ ਆ, ਉਹਦੇ ਉੱਤੇ ਵੀ ਹੁਣ ਜਿਹੜਾ ਰਿਸੈਸ਼ਨ ਜਾਂ ਸਲੋ ਹੋਣ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਜੀ ਬਿਲਕੁਲ ਸਹੀ ਗੱਲ ਹੈ ਜੀ। ਜਿਹੜਾ ਇਸ ਵੇਲੇ ਰਿਸੈਸ਼ਨ ਹੈਗਾ ਹੈ ਆਲਮੋਸਟ ਹਰ ਕੋਰਨਰ ਤੇ ਅਫੈਕਟ ਕਰ ਰਿਹਾ ਹੈਗਾ ਤੇ ਜਿਹੜੀ ਕੰਪਨੀਜ਼ ਹੈਗੀਆਂ, ਜਿਹੜਾ ਫਰੇਟ ਹੈਗਾ, ਫਰੇਟ ਜਿੱਦਾਂ ਕਿ ਮੈਂ ਹੁਣ ਜਾ ਕੇ ਆਇਆ ਆਪਣਾ ਅਟਲਾਂਟਾ ਟਰੱਕ ਸ਼ੋ ਦੇ ਉੱਤੇ ਵੀ, ਤੇ ਉੱਥੇ ਵੀ ਇਹ ਡਿਸਕਸ਼ਨ ਮੇਜਰ ਰਹੀ ਹੈਗੀ ਆ ਕਿ ਜਿਹੜੀ ਇਕੋਨਮੀ ਹੈਗੀ ਆ ਉਹਦੇ ਨਾਲ ਨਾਲ ਜਿਹੜਾ ਇਸ ਵੇਲੇ ਟਰੱਕਾਂ ਦੇ ਫਰੇਟ ਜਿਹੜਾ ਆ ਕੁਛ ਆਪਣਾ ਜਿਹੜਾ ਹੌਲੀਡੇ ਸੀਜ਼ਨ ਹੈਗਾ ਇਹਨੂੰ ਛੱਡ ਕੇ ਓਵਰਆਲ ਜਿਹੜਾ ਫਰੇਟ ਹੈਗਾ ਉਹ ਜਿਹੜਾ ਕਾਫੀ ਨਰਮ ਹੋ ਗਿਆ ਆ। ਤੇ ਜਿਹੜੀ ਇੱਕ ਪ੍ਰੋਬਲਮ ਹੈਗੀ ਕਿ ਟਰੱਕਾਂ ਦੀ ਜਿਹੜੀ ਕਪੈਸਿਟੀ ਹੈਗੀ ਆ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ, ਸੋ ਉਹਦੇ ਜਿਹੜੇ ਅਸਰ ਹੈਗੇ ਆ ਉਹ ਉਲਟੇ ਪੈ ਰਹੇ ਹੈਗੇ ਆ ਹੁਣ। ਸੋ ਇੱਕ ਜਿਹੜੀ ਇੰਨੀ ਆਪਣੀ ਹੈਗੀ ਕਪੈਸਿਟੀ ਹੈਗੀ ਆ
ਉਹਦਾ ਵਧਣਾ ਜਿਹੜਾ ਆ ਇੰਡਸਟਰੀ ਦੇ ਵਿੱਚ ਬਹੁਤ ਦੂਸਰੇ ਢੰਗ ਨਾਲ ਦੇਖਿਆ ਜਾ ਰਿਹਾ। ਜੀ 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 ਬਿਲਕੁਲ। ਤੇ ਉੱਦਾਂ ਜਿੱਦਾਂ ਹੁਣ ਟ੍ਰੇਡ ਦੀ ਵੀ ਆਪਾਂ ਗੱਲ ਕਰਕੇ ਹਟੇ ਹਾਂ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਲੌਂਗ ਟਰਮ ਟ੍ਰੇਡ ਡੀਲ ਲੱਗਦਾ ਨਹੀਂ ਆ ਵੀ ਸਾਡੀ ਅਮਰੀਕਾ ਦੇ ਨਾਲ ਜਾਂ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੀ ਉਹ ਹੋ ਸਕਦੀ ਆ। ਸੋ ਇਸ ਦਾ ਵੀ ਜਿਹੜਾ ਅਸਰ ਓਵਰਆਲ ਫਿਰ ਟਰੱਕਿੰਗ ਇੰਡਸਟਰੀ, ਕਿਉਂਕਿ ਕੋਈ ਵੀ ਸਮਾਨ ਆਉਣਾ ਸਭ ਤੋਂ ਪਹਿਲਾਂ ਤਾਂ ਟਰੱਕਾਂ 'ਤੇ ਹੀ ਲੱਦਿਆ ਜਾਣਾ ਹੁੰਦਾ, ਅਤੇ ਜੇ ਉਹ ਘੱਟ ਬਿਲਕੁਲ ਹੋਊਗਾ ਤਾਂ ਉਸ ਦਾ ਕਾਫੀ ਅਸਰ ਪਵੇਗਾ। ਬਿਲਕੁਲ ਜੀ ਬਿਲਕੁਲ। ਇਹ ਜਿਹੜਾ ਲੱਗਦਾ ਨਹੀਂ ਕਿ ਪੂਰੀ ਡੀਲ ਜਿਹੜੀ ਉਹ ਸਿਰੇ ਚੜ੍ਹ ਸਕੂਗੀ ਚਾਈਨਾ ਨਾਲ। ਸੋ ਹੁਣ ਮੈਨੂੰ ਅੱਜ ਵੀ ਸਾਡੇ ਜਿਹੜੇ ਕਸਟਮ ਬ੍ਰੋਕਰ ਹੈਗੇ ਆ ਉਹਨਾਂ ਦੇ ਕੋਲੋਂ ਈਮੇਲ ਆਈ ਹੈਗੀ ਆ ਕਿ ਕਾਫੀ ਜਿਹੜੇ ਨਵੇਂ ਟੈਰਿਫਸ ਹੈਗੇ ਆ ਉਹ ਹੋਰ ਲਾਗੂ ਹੋ ਰਹੇ ਹੈਗੇ ਅਬਾਊਟ 200 ਬਿਲੀਅਨ ਦੇ ਉੱਤੇ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਾਫੀ ਅਸਰ ਕਰਨਗੀਆਂ ਇਹਨਾਂ ਚੀਜ਼ਾਂ ਦੇ ਉੱਤੇ, ਕਾਫੀ ਜਿਹੜਾ ਟਰੱਕਿੰਗ ਦੇ ਉੱਤੇ ਅਸਰ ਹੋਊਗਾ। ਸੋ ਖਾਸ ਕਰਕੇ ਹੁਣ ਲੋੜ ਆ ਜਿੰਨੇ ਵੀ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਲੋੜ ਹੈ ਕਿ ਫਿਊਚਰ ਨੂੰ ਦੇਖ ਕੇ ਹੀ ਥੋੜ੍ਹਾ ਜਿਹਾ ਸਟੈਪ ਚੁੱਕਿਆ ਜਾਵੇ। ਕੋਈ ਵੀ ਤੁਸੀਂ ਐਕਸਪੈਂਸ਼ਨ ਕਰਨੀ ਹੈ ਜਾਂ ਕੋਈ ਵੀ ਤੁਸੀਂ ਇੱਦਾਂ ਦਾ ਕੰਮ ਕਰਨਾ ਹੈ ਤੇ ਉਹਦੇ ਲਈ ਤੁਸੀਂ ਪਲੀਜ਼ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖੋ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਇਹ ਖਾਸ ਕਰਕੇ ਟਰੱਕਿੰਗ ਦੇ ਉੱਤੇ ਕਿਉਂਕਿ ਇੱਕ ਰੂਲ ਐਂਡ ਰੈਗੂਲੇਸ਼ਨ ਵੀ ਕਾਫੀ ਜਿਹੜੇ ਆ ਰਹੇ ਆ ਲਾਗੂ ਹੋ ਰਹੇ ਆ। ਤੇ ਰਾਜ ਇੱਥੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੇ ਬਾਰੇ 'ਚ ਮੈਂ ਥੋੜ੍ਹੀ ਜਿਹੀ ਹਰਜੋਤਾ ਦੀ ਗੱਲ ਕਰ ਰਿਹਾ ਕਿ ਅਫਵਾਹਾਂ ਬਹੁਤ ਫੈਲ ਰਹੀਆਂ। ਮੈਨੂੰ ਬਹੁਤ ਕਾਲਾਂ ਆ ਰਹੀਆਂ ਅਫਵਾਹਾਂ ਦੀਆਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕਰ ਦੇਣੇ ਹੈਗੇ ਆ, ELD ਖਤਮ ਹੋ ਜਾਣੀ ਆ, ਜਾਂ AB5 ਜਿਹੜਾ ਆ ਉਹਦੇ 'ਚ ਹੋ ਜਾਣਾ ਆ। ਉਹ ਮਤਲਬ ਕਿ ਇਨ ਦਾ ਸੈਂਸ ਵੀ ਸਾਰੇ ਪਾਸੇ ਜਿਹੜੀਆਂ ਅਫਵਾਹਾਂ ਦਾ ਪੂਰਾ ਜ਼ੋਰ ਹੈਗਾ। ਸੋ ਪਲੀਜ਼ ਇੱਕ ਤਾਂ ਇਹ ਤੁਹਾਨੂੰ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੀ ਪਟੀਸ਼ਨ ਜਾਰੀ ਕੀਤੀ ਗਈ ਹੈ ਡੈਫੀਨੇਟਲੀ ਸਾਡਾ ਹੱਕ ਹੈ ਪਟੀਸ਼ਨ ਕਰਨ ਦਾ, ਪਰ ਇਹ ਕੰਗਰੈਸ਼ਨਲ ਕਾਂਗਰਸ ਵੱਲੋਂ ਜਿਹੜਾ ਇਹ ਲਾਅ ਪਾਸ ਹੋਇਆ ਆ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੇ ਸਾਈਨ ਕਰਨ ਦੇ ਨਾਲ ਜਾਂ ਉਹਨਾਂ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਇਹ ਲਾਅ ਖਤਮ ਨਹੀਂ ਹੋ ਜਾਂਦਾ। ਆਪਾਂ ਜਿੱਦਾਂ ਦੇਖਦੇ ਹੀ ਹਾਂ ਕਿ ਇੱਕ ਲਾਅ ਨੂੰ ਬਣਾਉਣ ਦੇ ਵਿੱਚ, ਪਾਸ ਕਰਨ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ। ਆਪਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਰਾਜਕਰਨ ਸ਼ੁਰੂ ਹੋਏ ਸੀਗੇ ਜਿਹੜੇ ਆਪਣਾ ਆਵਰਸ ਆਫ ਸਰਵਿਸ ਦੀ ਚੇਂਜਸ ਤੇ ਪੂਰਾ ਸਾਲ ਹੋ ਚੱਲਿਆ, ਅਜੇ ਤੱਕ ਉਹ ਕੰਪਲੀਟ ਹੋ ਕੇ ਆਪਣੇ ਸਾਹਮਣੇ ਨਹੀਂ ਆਈਆਂ। ਜੂਨ ਦਾ ਰੌਲਾ ਪੈ ਰਿਹਾ ਵੀ ਹੁਣ ਕੱਢ ਦੇਣਾ ਉਹਨਾਂ ਨੇ, ਹੁਣ ਕਰ ਦੇਣਾ, ਹੁਣ ਕਰ ਦੇਣਾ ਜੀ। ਉਹ ਤੁਸੀਂ ਦੇਖੋ ਵੀ ਜੇ ਇੱਕ ਲਾਅ ਬਣਨ ਨੂੰ ਇੰਨਾ ਚਿਰ ਲੱਗਦਾ ਆ ਤੇ ਉਹਨੂੰ ਖਤਮ ਕਰਨ ਨੂੰ, ਹੁਣ ਜੇ ਆਪਾਂ ਗੱਲ ਕਰੀਏ ਓਬਾਮਾ ਕੇਅਰ ਦੀ ਤੇ ਉਹ ਕਦੋਂ ਦਾ ਕਿਹਾ ਸੀਗਾ ਜੀ ਆਉਂਦਿਆਂ ਇਹਨੂੰ ਡਿਮੋਲਿਸ਼ ਕਰ ਦੇਣਾ, ਆਉਂਦਿਆਂ ਇਹਨੂੰ ਖਤਮ ਕਰ ਦੇਣਾ, ਉਹ ਅਜੇ ਤੱਕ ਨਹੀਂ ਹੋ ਸਕਿਆ। ਇੰਪੀਚਮੈਂਟ ਇਨਕੁਆਇਰੀ ਸ਼ੁਰੂ ਹੋ ਗਈ, ਉਹ ਨਹੀਂ ਖਤਮ ਹੋਇਆ ਜੀ, ਉਹ ਨਹੀਂ ਖਤਮ ਹੋਇਆ। ਤਾਂ ਇਹ ਜਿਹੜੇ ਲਾਅ ਬਣਦੇ ਆ ਨਾ, ਜਿਹੜਾ ਬਣ ਗਿਆ ਉਹਨੂੰ ਤੋੜਨਾ ਬੜਾ ਔਖਾ ਹੈ ਜੀ, ਉਹਨੂੰ ਤੋੜਨਾ ਵੀ ਉਨਾ ਹੀ ਔਖਾ ਆ, ਉਹਨੂੰ ਉਹਦੇ ਨਾਲੋਂ ਸ਼ਾਇਦ ਜ਼ਿਆਦਾ ਹੀ ਔਖਾ ਆ। ਰੈਗੂਲੇਸ਼ਨ ਹਟਾਉਣੀ ਲਾਉਣੀ ਉਹ ਡਿਫਰੈਂਟ ਚੀਜ਼ ਹੁੰਦੀ ਆ। ਲਾਅ ਜਿਹੜਾ ਕਾਨੂੰਨ ਇੱਕ ਵਾਰੀ ਬਣ ਜਾਂਦਾ ਉਸ ਦੇ ਵਿੱਚ ਸੋਧ ਕਰਨੀ ਆ, ਉਸ ਨੂੰ ਹਟਾਉਣਾ, ਉਹ ਟੋਟਲੀ ਡਿਫਰੈਂਟ ਥਿੰਗ ਹੈਗੀਆਂ। ਬਿਲਕੁਲ। ਤੇ ਇਹਦੇ ਲਈ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕਿ ਜਿੰਨੇ ਵੀ ਆ ਕੰਮ ਹੋ ਰਹੇ ਹੈਗੇ, ਹੁਣ ਜਿੰਨੇ ਵੀ ਆਪੋਜੀਸ਼ਨ, ਠੀਕ ਆ ਅਗੇਨ ਸਾਡਾ ਹੱਕ ਬਣਦਾ ਅਪੋਜ਼ ਕਰਨਾ, ਸਾਡਾ ਹੱਕ ਬਣਦਾ, ਪਰ ਮੇਰੇ ਖਿਆਲ ਦੇ ਵਿੱਚ ਸਾਡਾ ਹੱਕ ਬਣਦਾ ਅਪੋਜ਼ ਕਰਨ ਦਾ ਜਿੱਦਣ ਉਹ ਕਾਨੂੰਨ ਬਣ ਰਿਹਾ ਹੁੰਦਾ, ਨਾ ਕਿ ਜਦੋਂ ਬਣ ਕੇ ਤਿਆਰ ਹੋ ਕੇ ਸਾਡੇ ਸਾਹਮਣੇ ਆ ਜਾਂਦਾ ਉਦੋਂ। ਤੋ ਇਹ ਫਿਰ ਬਾਰ-ਬਾਰ ਇਹ ਗੱਲ ਕਹੂੰਗਾ ਕਿ AB5 ਤੇ ਮੈਨੂੰ ਬਹੁਤ ਜਿਹੜੀਆਂ ਕਾਲਸ ਆਉਂਦੀਆਂ ਕਿ ਭਾਜੀ ਕੀ ਬਣੂਗਾ, ਇਹ ਤਾਂ ਬਿਜ਼ਨਸ ਹੀ ਖਤਮ ਹੋ ਜਾਊਗਾ। ਤੇ ਮੇਰਾ ਇੱਕੋ ਹੀ ਗੱਲ ਹੁੰਦੀ ਹੈ ਕਿ ਭਾਜੀ ਆਪਾਂ 1 ਸਾਲ ਦੇ ਸ਼ੁਰੂ ਦੇ ਆਪਾਂ ਰੌਲਾ ਪਾਉਂਦੇ ਆ, ਪਰ ਉਦੋਂ ਕਿਸੇ ਨੇ ਕਾਲ ਨਹੀਂ ਕੀਤੀ ਵੀ ਭਾਜੀ ਅੱਜ ਤੋਂ ਤੁਸੀਂ ਜਾਣਾ ਸੈਕਰਾਮੈਂਟੋ, ਅਸੀਂ 10 ਬੰਦੇ 20 ਬੰਦੇ 30 ਬੰਦੇ ਅਸੀਂ ਇਕੱਠੇ ਹੋ ਕੇ ਤੁਹਾਡੇ ਨਾਲ ਚੱਲਦੇ ਹਾਂ, ਕਿਉਂਕਿ ਇਹ ਚੀਜ਼ ਕੱਲ੍ਹ ਨੂੰ ਜਿਹੜੀ ਆ ਇਹ ਅਸਰ ਕਰਨੀ ਹੈ। ਔਰ ਮੋਸਟਲੀ ਪ੍ਰੋਬਲਮ ਕੀ ਹੈ ਕਿ ਕੋਈ ਯਕੀਨ ਹੀ ਨਹੀਂ ਕਰਦਾ ਕਿ ਜਦੋਂ ਤੁਸੀਂ ਪਹਿਲਾਂ ਆਣ ਕੇ ਦੱਸਦੇ ਕਿ ਇੱਦਾਂ ਹੋ ਜਾਣਾ, ਕੋਈ ਯਕੀਨ ਹੀ ਨਹੀਂ ਕਰਦਾ ਕਿ ਇਹ ਹੋ ਸਕਦਾ। ਹੁਣ ਉਹ ਚੀਜ਼ਾਂ ਜਦੋਂ ਹੋ ਜਾਂਦੀਆਂ 2013 ਤੋਂ ELD ਦਾ ਰੌਲਾ ਪਾਇਆ ਸੀਗਾ, ਲੇਕਿਨ ਆਣ ਕੇ ਹੁਣ 2019 ਦੇ ਵਿੱਚ ਉਹ ਚੀਜ਼ ਜਿਹੜੀ ਆ ਹੋ ਰਹੀ ਆ। ਤੇ ਇਹ ਚੀਜ਼ਾਂ ਜਿਹੜੀਆਂ ਇਹ ਸਟਾਰਟ ਤੋਂ ਜਦੋਂ ਸ਼ੁਰੂ ਹੁੰਦੀਆਂ ਉਦੋਂ ਤੋਂ ਫਿਕਰ ਕਰਨ ਦੀ ਲੋੜ ਹੈ, ਨਾ ਕਿ ਐਂਡ ਤੇ ਜਾ। ਨਹੀਂ ਬਿਲਕੁਲ। ਚਲੋ ਤੁਸੀਂ ਉਮੀਦ ਲਾ ਕੇ ਰੱਖੋ ਵੀ ਸ਼ਾਇਦ ਹੋ ਜੇ, ਪਰ ਉਸ ਚੀਜ਼ ਦੇ ਲਈ ਵੀ ਤਿਆਰ ਰਹੋ ਵੀ ਜੇ ਨਾ ਹੋਇਆ ਤਾਂ ਫਿਰ ਕੀ ਕਰਨਾ ਆ। ਇਹ ਇੱਕ ਅਹਿਮ ਚੀਜ਼ ਜਿਹੜੀ ਜ਼ਰੂਰ ਆ ਵੀ ਚਲੋ ਤੁਸੀਂ ਆਪਣਾ ਵਿਰੋਧ ਕਰ ਰਹੇ ਹੋ, ਤੁਹਾਨੂੰ ਜੀ ਸਦਕੇ ਡੈਮੋਕ੍ਰੇਸੀ ਆ, ਤੁਹਾਡਾ ਹੱਕ ਆ, ਤੁਹਾਡਾ ਇਹ ਅਖਤਿਆਰ ਆ, ਤੁਸੀਂ ਜ਼ਰੂਰ ਕਰੋ। ਆਪੋ ਆਪਣੇ ਪੱਧਰ ਦੇ ਉੱਤੇ ਇਕੱਠੇ ਹੋ ਸਕਦੇ ਹੋ, ਜ਼ਰੂਰ ਹੋ ਕੇ ਜਿਸ ਵੀ ਚੀਜ਼ ਦੇ ਖਿਲਾਫ ਬੋਲਣਾ ਬੋਲੋ, ਪਰ ਇਹ ਆ ਵੀ ਤੁਸੀਂ ਉਸ ਚੀਜ਼ ਦੇ ਲਈ ਵੀ ਰੈਡੀ ਰਹੋ ਵੀ ਜੇ ਬਾਈ ਚਾਂਸ ਤੁਹਾਡੇ ਇੱਕ ਮਿੱਥੇ ਸਮੇਂ ਦੇ ਮੁਤਾਬਕ ਉਹ ਜੇ ਨਹੀਂ ਹੁੰਦਾ ਤਾਂ ਫਿਰ ਤੁਸੀਂ ਉਸ ਦੌਰਾਨ ਜਿਹੜਾ ਕੀ ਕਰਨਾ ਆ। ਅਤੇ ਰਮਨ ਜੀ, ਬੜਾ ਅਹਿਮ ਅਤੇ ਨਾਜ਼ੁਕ ਜਿਹੜਾ ਸਥਿਤੀ ਜਿਹੜੀ ਆ ਸਮਾਂ ਹੋਵੇਗਾ, ਖਾਸ ਕਰਕੇ ਜਿਹੜੇ ਨਵੇਂ ਆਏ ਹੋਏ ਨੇ ਹੁਣੇ ਜਿਹੜੇ ਟਰੱਕਿੰਗ ਦੇ ਵਿੱਚ, ਜਿਨ੍ਹਾਂ ਨੇ ਨਵੇਂ
ਟਰੱਕ ਵੀ ਜਿਹੜੇ ਉਹ ਲਏ ਨੇ ਜਾਂ ਓਨਰ ਓਪਰੇਟਰ ਜਿਹੜੇ ਉਹ ਬਣੇ ਨੇ, ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਸੋ ਉਹਨਾਂ ਨੂੰ ਕੀ ਤੁਸੀਂ ਹਦਾਇਤ ਦੇਣਾ ਚਾਹੁੰਦੇ ਹੋ ਜਾਂ ਕੀ ਸਲਾਹ ਦੇਣਾ ਚਾਹੁੰਦੇ ਹੋ? ਕਿਉਂਕਿ ਇਕੋਨਮੀ ਨੂੰ ਲੈ ਕੇ ਵੀ ਬੜਾ ਰੌਲਾ ਰੱਪਾ ਆ, ਉੱਧਰਲੇ ਪਾਸੇ ਕੁਝ ਕਾਨੂੰਨ ਅਜਿਹੇ ਆ ਰਹੇ ਆ ਜਿਹਦੇ ਕਰਕੇ ਸਖਤੀਆਂ ਜਿਹੜੀਆਂ ਹੋ ਰਹੀਆਂ ਆ। ਸੋ ਕੀ ਸਲਾਹ ਆ ਇਹਨਾਂ ਸਾਰਿਆਂ ਦੇ ਲਈ ਵੀ ਇਸ ਮੌਕੇ ਦੇ ਵਿੱਚੋਂ ਜਿਹੜਾ ਉਹ ਲੰਘ ਸਕਣ? ਖਾਸ ਕਰਕੇ ਨਵੇਂ ਬੰਦੇ ਦੇ ਲਈ ਥੋੜ੍ਹਾ ਔਖਾ ਹੁੰਦਾ, ਜਿਹੜੇ ਕੋਈ ਐਸਟੈਬਲਿਸ਼ਡ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਨੇ ਅਜਿਹੇ ਸਮੇਂ ਦੇਖੇ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਕੀ ਕਰਨਾ ਆ, ਕਿਵੇਂ ਕਰਨਾ ਆ। ਜਿਹੜੇ ਨਵੇਂ ਆ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਸਾਡੀ ਰਾਜਕਰਨ ਜਿਹੜੀਆਂ ਸਲਾਹ ਇਸ ਵੇਲੇ ਹੈਗੀ ਆ, ਪਹਿਲੀ ਤਾਂ ਸਾਰਿਆਂ ਨੂੰ ਸਲਾਹ ਆ ਕਿ ਜਿਹੜੇ ਵੀ ਇੰਡਸਟਰੀ ਵਿੱਚ ਆ ਰਹੇ ਆ ਤੁਸੀਂ ਆਏ ਆ ਜਾਂ ਹੈਗੇ ਆ, ਪਹਿਲਾਂ ਤਾਂ ਮਾਪਕਾ ਦੇ ਮੈਂਬਰ ਬਣੋ, ਕਿਉਂਕਿ ਉਹ ਬਹੁਤ ਜ਼ਰੂਰੀ ਆ। ਜੇ ਤੁਸੀਂ ਏਕਾ ਹੋਊਗਾ ਤੁਹਾਡਾ ਤਾਂ ਗਾਂ ਫਿਊਚਰ ਵਾਸਤੇ ਤੁਸੀਂ ਵਧੀਆ ਕਰ ਸਕਦੇ ਆ, ਤੁਹਾਡੇ ਲਈ ਵਧੀਆ ਚੀਜ਼ਾਂ ਹੋ ਸਕਦੀਆਂ। ਦੂਸਰੀ ਗੱਲ ਰਾਜਕਰਨ, ਜਿਹੜੀ ਇਸ ਵੇਲੇ ਟਰੱਕਿੰਗ ਦੇ ਵਿੱਚ ਆਏ ਆ ਜਾਂ ਆ ਰਹੇ ਆ, ਬਹੁਤ ਸੋਚ ਸਮਝ ਕੇ ਜਿਹੜੀ ਆ ਇਹ ਚੀਜ਼ ਜਿਹੜੀ ਇਹ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਇੱਕ ਹੁਣ ਵੀਡੀਓ ਵੀ ਮੈਂ ਵਾਇਰਲ ਕੋਈ ਹੋ ਰਹੀ ਸੀਗੀ ਆਪਣੇ ਇਹਨਾਂ ਦੇ ਵਿੱਚ, ਆਪਣੇ WhatsApp ਗਰੁੱਪ ਦੇ ਵਿੱਚ, ਕਿ AB5 ਦੇ ਬਾਰੇ 'ਚ ਕੋਈ ਗੱਲ ਕਰ ਰਿਹਾ ਹੈ ਬੰਦਾ, ਤੇ ਉਹ ਜਿਹੜੀ ਗੱਲ ਹੈਗੀ ਹੈ ਕਿ AB5 ਦੇ ਵਿੱਚ ਚਾਹੇ ਉਹ ਕੰਪਨੀਜ਼ ਕੋਈ ਜਿਹੜਾ ਕਹਿੰਦਾ ਜੀ ਜੇ ਅਸੀਂ ਸਟੇਟ ਤੋਂ ਬਾਹਰ ਅਸੀਂ ਮੂਵ ਹੋ ਜਾਂਦੇ ਹਾਂ ਜਾਂ ਇੱਦਾਂ ਕਰ ਲੈਂਦੇ ਹਾਂ ਤੇ ਉਹਦਾ ਅਸੀਂ ਬਚ ਸਕਦੇ। ਜੇ ਤੁਸੀਂ ਕੈਲੀਫੋਰਨੀਆ ਦੇ ਨਾਲ ਕਿਸੇ ਕਿਸਮ ਦਾ ਵੀ ਬਿਜ਼ਨਸ ਕਰਦੇ ਆ ਤੇ ਤੁਹਾਨੂੰ ਇਹ ਲਾਅ ਦੇ ਅਬਾਈਡ ਹੋਣਾ ਪੈਣਾ, ਇਹ ਲਾਅ ਨੂੰ ਮੰਨਣਾ ਪੈਣਾ। ਸੋ ਡਜ਼ਨਟ ਮੈਟਰ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਜਾਂਦੇ, ਜੇ ਤੁਸੀਂ ਕੈਲੀਫੋਰਨੀਆ ਦੀ ਕੰਪਨੀ ਦੇ ਨਾਲ ਡੀਲ ਕਰਦੇ ਆ ਤੇ ਯੂ ਸਟਿਲ ਹੈਵ ਟੂ ਫੋਲੋ ਦਾ ਰੂਲ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਸੋਚ ਸਮਝ ਕੇ ਆਪਣੇ ਸਾਰੇ ਨੰਬਰ ਜਿਹੜੇ ਆ ਉਹ ਲਿਖੋ, ਨੰਬਰ ਲਿਖ ਕੇ ਨੰਬਰ ਨੂੰ ਧਿਆਨ 'ਚ ਰੱਖ ਕੇ ਫਿਰ ਹੀ ਕੋਈ ਕਦਮ ਚੁੱਕੋ, ਕਿਉਂਕਿ ਐਡੀ ਵੱਡੀ ਲਾਇਬਿਲਿਟੀ ਲੈਣੀ ਆ, ਲਾਇਬਿਲਿਟੀ ਚੁੱਕਣੀ ਜਿਹੜੀ ਆ ਉਹ ਬਹੁਤ ਸਾਹਮਣੇ ਈਜ਼ੀ ਲੱਗਦੀ ਹੁੰਦੀ ਹੈ, ਲੇਕਿਨ ਅਲਟੀਮੇਟਲੀ ਕਾਫੀ ਔਖੀ ਹੁੰਦੀ ਆ। ਔਰ ਇਸ ਵੇਲੇ ਜਿਹੜੇ ਟਰੱਕਾਂ ਦੀ ਭਰਮਾਰ ਹੈਗੀ ਆ ਬਾਹਰ ਮਾਰਕੀਟ ਦੇ ਵਿੱਚ, ਸੋ ਸੋਚ ਸਮਝ ਕੇ ਆਪਣਾ ਇਹ ਸਟੈਪ ਚੁੱਕਿਓ। ਕੋਈ ਵੀ ਓਨਰ ਆਪਰੇਟਰ ਬਣਦਾ ਆ, ਪਰ ਜਿਹੜੇ ਬਣ ਚੁੱਕੇ ਆ ਉਹ ਡੈਫੀਨੇਟਲੀ ਜਿੱਥੇ ਵੀ ਸੇਵਿੰਗ ਤੁਹਾਨੂੰ ਮਿਲਦੀ ਹੈ, ਜਿੱਥੇ ਵੀ ਤੁਹਾਨੂੰ ਕੋਈ ਚੰਗਾ ਕੰਮ ਮਿਲਦਾ ਹੈ, ਜਿੱਥੇ ਤੁਸੀਂ ਟਿਕੇ ਆ ਉੱਥੇ ਤੁਸੀਂ ਟਿਕੇ ਰਹੋ, ਕਿਉਂਕਿ ਇਸ ਵੇਲੇ ਕਿਸੇ ਵੀ ਕੰਮ ਤੋਂ ਮੂਵ ਕਰਨ ਦਾ ਕੋਈ ਜਿਹੜਾ ਆ ਉਹ ਟਾਈਮ ਨਹੀਂ ਹੈਗਾ ਜਾਂ ਚੰਗੀ ਗੱਲ ਨਹੀਂ ਹੈਗੀ। ਸੋ ਕੋਸ਼ਿਸ਼ ਕਰੋ ਕਿ ਜਿੰਨੇ ਵੀ ਲਾਜ਼ ਆ ਰਹੇ, ਜੋ ਵੀ ਕੁਛ ਆ ਰਿਹਾ, ਉਹਨੂੰ ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਉਹਨੂੰ ਫੋਲੋ ਕਰੋ ਜੀ। ਤੇ ਅਗਲੀ ਖਬਰ ਰਮਨ ਜੀ ਆਪਾਂ ਸਾਂਝੀ ਕਰੀਏ, ਜਿਹੜੇ ਐਮਾਜ਼ੋਨ ਦੇ ਨਵੇਂ ਕਹਿੰਦੇ ਬ੍ਰੈਂਡ ਨਿਊ ਟਰੈਕਟਰਸ ਮੈਗਾ ਟ੍ਰੇਲਰਸ ਆ, ਇਹ ਟਰੱਕਿੰਗ ਇੰਡਸਟਰੀ ਨੂੰ ਹਿੱਟ ਕਰਨ ਜਾ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਈਵਨ ਕਹਿੰਦੇ ਪਈ ਮੰਟੀਕਾ ਜਿਹੜਾ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਉੱਥੇ ਜਿਹੜਾ ਐਮਾਜ਼ੋਨ ਦਾ ਫੁਲਫਿਲਮੈਂਟ ਸੈਂਟਰ ਹੈਗਾ, ਉੱਥੇ ਵੀ ਇਹ ਜਿਹੜੇ ਟਰੱਕਸ ਆ ਉਹ ਲੋਕਾਂ ਨੇ ਦੇਖੇ ਹੈਗੇ ਆ। ਬਿਲਕੁਲ ਜੀ, ਉਹਨਾਂ ਨੇ 7,500 ਟਰੱਕ ਜਿਹੜਾ ਲਿਆ ਹੈਗਾ। ਸੋ ਇਹ ਡੈਫੀਨੇਟਲੀ ਫਿਰ ਅਗੇਨ ਕੈਪੈਸਿਟੀ ਹੈਗੀ ਆ। ਹੁਣ ਜੇ ਆਪਣੀ ਦੇਖੋ ਨਾ, ਪਹਿਲਾਂ ਆਪਾਂ ਕਾਫੀ ਜਿਹੜੇ ਲਾਸਟ 1-2 ਸਾਲਾਂ ਦੇ ਵਿੱਚ ਆਪਣੇ ਬਹੁਤ ਬੰਦਿਆਂ ਨੇ ਐਮਾਜ਼ੋਨ ਦੇ ਨਾਲ ਉਹਨਾਂ ਦੇ ਟ੍ਰੇਲਰ ਪੁੱਲ ਕੀਤੇ ਸੀਗੇ, ਤੇ ਮੇਰੇ ਖਿਆਲ ਕਾਫੀ ਜਾਣੇ ਹੱਥ ਖੜੇ ਕਰਕੇ ਉਹਨਾਂ ਦੇ ਕੋਲੋਂ ਛੱਡ ਕੇ ਆ ਗਏ ਆ, ਕਿਉਂਕਿ ਉਹ ਕੰਮ ਜਿਵੇਂ ਕਿ ਕਹਿੰਦੇ ਕੰਮ ਬਹੁਤ ਜ਼ਿਆਦਾ ਹੁੰਦਾ ਆ ਤੇ ਤੁਹਾਡੀ ਜਿਹੜੀ ਲੀਨੀਅੰਸੀ ਬਿਲਕੁਲ ਨਹੀਂ ਹੈਗੀ, ਬਹੁਤ ਸਟ੍ਰਿਕਟ ਹੈਗੇ ਆ। ਸੋ ਉਹ ਜਿਹੜੇ ਹੁਣ ਲੋਕੀ ਉੱਥੋਂ ਹੱਥ ਖੜੇ ਕਰਕੇ ਬਾਹਰ ਨਿਕਲ ਗਏ, ਉਹਨਾਂ ਦੇ ਕੋਲੋਂ ਛੱਡ ਗਏ ਉਹਨਾਂ ਦਾ ਕੰਮ। ਸੋ ਪਰ ਉਹਨਾਂ ਨੇ ਤਾਂ ਕੰਮ ਕਰਨਾ ਹੀ ਹੈ ਨਾ, ਉਹਨਾਂ ਨੇ ਤਾਂ ਆਪਣਾ ਕਵਰ ਕਰਨਾ। ਸੋ ਉਹਨਾਂ ਨੇ ਹੁਣ ਇਸੇ ਕੰਮ ਨੂੰ ਜਿਹੜਾ ਆ ਆਪਣੇ ਟਰੱਕਾਂ ਦੇ ਨਾਲ ਜਿਹੜਾ ਕਰਨਾ ਸ਼ੁਰੂ ਕਰਤਾ। ਸੋ ਅਗੇਨ ਜਿਹੜੀ ਉਹ ਕਪੈਸਿਟੀ ਹੈਗੀ ਉਹ ਵੀ ਅਵੇਲੇਬਲ ਹੁਣ ਵੱਧ ਗਈ ਹੈ ਕਪੈਸਿਟੀ, ਕਿਉਂਕਿ ਉਹਨਾਂ ਨੇ ਜੇ ਟਰੱਕ ਆਪਣੇ ਪਾ ਲਏ ਆ, ਉਹਨਾਂ ਨੇ ਡਰਾਈਵਰ ਹਾਇਰ ਕਰਕੇ ਆਪਣਾ ਕੰਮ ਉਹਨਾਂ ਦੇ ਕੋਲੋਂ ਕਰਵਾਉਣ ਲੱਗ ਜਾਣਾ, ਤੇ ਉਹ ਵੀ ਡੈਫੀਨੇਟਲੀ ਜਿਹੜੀ ਹੈ ਕਪੈਸਿਟੀ ਹੋ ਜਾਣੀ। ਸੋ ਉਹਦਾ ਉਲਟਾ ਅਸਰ ਤੇ ਪੈਣਾ ਹੀ ਆ। ਸੋ ਬਿਲਕੁਲ ਕਹਿੰਦੇ ਵੀ 10,000 ਦੇ ਕਰੀਬ ਟਰੱਕ ਇਹਨਾਂ ਦੇ ਕੋਲ ਹੋ ਗਏ ਹੈਗੇ ਆ, ਤੇ ਦਰਜਨਾਂ ਦੇ ਹਿਸਾਬ ਦੇ ਨਾਲ ਕਾਰਗੋ ਜੈਟਸ ਹੈਗੇ ਆ, ਤੇ 1 ਲੱਖ ਇਲੈਕਟ੍ਰਿਕ ਵੈਨ ਜਿਹੜੀ ਆ ਇਹਨਾਂ ਨੇ ਆਰਡਰ ਕੀਤੀ ਆ ਸਤੰਬਰ ਦੇ ਵਿੱਚ। ਆਲਰੇਡੀ ਤੁਸੀਂ ਦੇਖੀਆਂ ਹੋਣੀਆਂ ਵੀ ਮਰਸੀਡੀਜ਼ ਦੀਆਂ ਜਿਹੜੀਆਂ ਵੈਨਸ ਹੈਗੀਆਂ ਆ ਐਮਾਜ਼ੋਨ ਵਾਲੇ ਡਿਲੀਵਰੀ ਦੇ ਲਈ ਯੂਜ਼ ਕਰਦੇ ਹੈਗੇ ਆ। ਹੁਣ ਇਸੇ ਤਰ੍ਹਾਂ ਇਹਨਾਂ ਨੇ ਇੱਕ ਹੋਰ ਕੰਪਨੀ ਜਿਹੜੀ ਆ ਉਹ ਤੋਂ ਜਿਹੜੀਆਂ ਵੈਨਸ ਵੀ ਆਰਡਰ ਕੀਤੀਆਂ। ਸੋ ਅਲਟੀਮੇਟਲੀ ਕਹਿੰਦੇ ਸਾਰੀ ਜਿਹੜੀ ਟਰਾਂਸਪੋਰਟੇਸ਼ਨ ਹੋਣੀ ਹੈ ਐਮਾਜ਼ੋਨ ਦੀ, ਉਹ ਆਪ ਖੁਦ ਹੀ ਕਰਨਾ ਚਾਹੁੰਦੇ ਲੱਗੇ ਆ, ਲੌਜਿਸਟਿਕਸ ਸਾਰਾ ਜਿਹੜਾ ਖੁਦ ਕਰਨਾ ਚਾਹੁੰਦੇ ਆ। ਤੇ ਉੱਦਾਂ ਵੈਸੇ ਆਪਾਂ ਅਕਸਰ ਇਹ ਖਬਰ ਸੁਣਦੇ ਹਾਂ ਵੀ 50,000 ਤੋਂ 60,000 ਜਿਹੜੇ ਟਰੱਕ ਡਰਾਈਵਰ ਦੀ ਛੋਟ ਜਿਹੜੀ ਉਹ ਘਾਟ ਹੈਗੀ ਆ। ਪਰ ਇਹ ਆ ਵੀ ਉਹ ਟਰੱਕ ਡਰਾਈਵਰ ਨਾਲ ਆਪਣੇ ਟਰੱਕ ਵੀ ਲੈ ਆਉਂਦਾ, ਜਿੱਦਾਂ ਤੁਸੀਂ ਗੱਲ ਕੀਤੀ ਵੀ ਕੈਪੈਸਿਟੀ ਵੀ ਨਾਲ ਦੇ ਨਾਲ
ਉੱਦਾਂ ਹੀ ਜਿਹੜੀ ਉਹ ਵੱਧਦੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਕੰਮ ਫਿਰ ਉੱਥੇ ਦਾ ਉੱਥੇ ਹੀ ਆ ਕੇ ਜਿਹੜਾ ਉਹ ਖੜ੍ਹ ਜਾਂਦਾ। ਡਰਾਈਵਰਾਂ ਦੀ ਘਾਟ ਫਿਰ ਉੱਦਾਂ ਦੀ ਉੱਦਾਂ ਹੀ ਬਰਕਰਾਰ ਜਿਹੜੀ ਉਹ ਰਹਿ ਜਾਂਦੀ ਹੈ। ਅਤੇ ਇੱਕ ਕਿਉਂਕਿ ਫਿਰ ਨਵਾਂ ਬੰਦਾ ਆਉਂਦਾ ਆ ਜਦੋਂ, ਅਤੇ ਉਹ ਫਿਰ ਘੱਟ ਰੇਟ ਦੇ ਉੱਤੇ ਵੀ ਕਹਿੰਦਾ ਵੀ ਚੱਲ ਹੁਣ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਸਰਵਾਈਵ ਕਰਨਾ, ਕਈ ਵਾਰੀ ਪੱਲਿਓਂ ਪਾ ਕੇ ਵੀ ਜਿਹੜਾ ਉਹ ਚਲਾਈ ਜਾਂਦਾ, ਜੋ ਕਿ ਇਨ ਦੀ ਐਂਡ ਪੂਰੀ ਇੰਡਸਟਰੀ ਦੇ ਲਈ ਘਾਤਕ ਸਾਬਤ ਹੁੰਦਾ ਆ। ਸੋ ਜਿਹੜੇ ਬਿਲਕੁਲ ਇਸ ਵੇਲੇ ਰਾਜਕਰਨ ਇਹ ਗੱਲ ਕਰਨੀ ਜ਼ਰੂਰੀ ਆ ਕਿ ਜੇ ਤੁਸੀਂ ਓਨਰ ਆਪਰੇਟਰ ਹੈਗੇ ਆ, ਇਹ ਕੋਈ ਮਤਲਬ ਕਿ ਸ਼ਰਮ ਵਾਲੀ ਗੱਲ ਨਹੀਂ ਹੈਗੀ। ਜੇ ਓਨਰ ਆਪਰੇਟਰ ਤੁਸੀਂ ਹੈਗੇ ਔਰ ਤੁਸੀਂ ਨਹੀਂ ਪੈਸੇ ਬਣਾ ਰਹੇ ਇਸ ਵੇਲੇ, ਜਾਂ ਤੁਹਾਨੂੰ ਪਿਛਲੇ 6 ਮਹੀਨੇ ਹੋ ਚੱਲੇ, ਸਾਲ ਹੋ ਚੱਲੇ ਆ, ਇਟਸ ਗੋਇੰਗ ਡਾਊਨ ਐਂਡ ਡਾਊਨ, ਤੇ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈਗੀ ਕਿ ਬੰਦਾ ਕਹਿੰਦਾ ਕਿ ਓਕੇ ਆਲ ਰਾਈਟ ਹੈ। ਓਨਰ ਆਪਰੇਟਰ ਛੱਡ ਕੇ ਜੇ ਬੰਦਾ ਡਰਾਈਵਰੀ ਕਰਦਾ ਤੇ ਡਰਾਈਵਰੀ ਕਰਨ ਦੇ ਵਿੱਚ ਜੇ ਉਹਨੂੰ 4 ਪੈਸੇ ਵੱਧ ਬਣਦੇ ਆ ਤੇ ਆਈ ਡੋਂਟ ਥਿੰਕ ਸੋ ਇਹਦਾ ਕੋਈ ਵੱਡਾ ਫਰਕ ਹੈਗਾ। ਜਦੋਂ ਲੇਟਰ ਔਨ ਜਦੋਂ ਫਿਰ ਜਿਹੜੀ ਆ ਮਾਰਕੀਟ ਜਿਹੜੀ ਠੀਕ ਹੋ ਜਾਊਗੀ ਤੇ ਤੁਸੀਂ ਯੂ ਕੈਨ ਕਮ ਬੈਕ ਇਨਟੂ ਇਟ, ਤੇ ਉਹ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਜ਼ਰੂਰੀ ਨਹੀਂ ਹੋਣਾ ਚਾਹੀਦਾ ਕਿ ਉਹ ਏਦਾਂ ਹੀ ਚੱਲਣਾ ਆ। ਜੇ ਕੋਈ ਓਨਰ ਆਪਰੇਟਰ ਬਣ ਗਏ ਤਾਂ ਓਨਰ ਆਪਰੇਟਰ ਹੀ ਰਹਿਣਾ ਆ, ਚਾਹੇ ਕੁਛ ਬਣੇ ਚਾਹੇ ਕੁਛ ਨਾ ਬਣੇ। ਉਹ ਚੀਜ਼ ਨੂੰ ਥੋੜਾ ਜਿਹਾ ਸਮਝ ਕੇ ਚੱਲੋ। ਜਿੱਦਾਂ ਦਾ ਮਾਹੌਲ ਆਉਂਦਾ ਉਹਦੇ ਹਿਸਾਬ ਦੇ ਨਾਲ ਆਪਣਾ ਡਿਸੀਜ਼ਨ ਲਓ। ਆਪਣੀ ਕ੍ਰੈਡਿਟ ਨੂੰ ਖਰਾਬ ਨਾ ਕਰੋ। ਆਪਣੇ ਜਿਹੜੀ ਇੰਡਸਟਰੀ ਹੈਗੀ ਆ ਉਹ ਵੀ ਖਰਾਬ ਹੋ ਰਹੀ ਹੈ, ਔਰ ਤੁਹਾਡਾ ਆਪਣਾ ਖੁਦ ਦਾ ਕ੍ਰੈਡਿਟ ਔਰ ਹਰ ਚੀਜ਼ ਜਿਹੜੀ ਉਹ ਖਰਾਬ ਹੁੰਦੀ ਹੈ। ਸੋ ਧਿਆਨ ਨਾਲ ਸੋਚ ਕੇ ਡਿਸੀਜਨ ਲਓ ਜੀ। ਤੇ ਸਰੋਤੇ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200 ਦੇ ਉੱਤੇ। ਤੇ ਇੱਕ ਆਪਾਂ ਬ੍ਰੇਕ ਲੈ ਕੇ ਹਾਜ਼ਰ ਹੁੰਦੇ ਹਾਂ, ਵਾਪਸ ਮੁੜ ਕੇ ਆਉਂਦੇ ਹਾਂ ਤੇ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਹੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ, ਐਗਜ਼ੀਮਾ, ਸੋਰਾਇਸਿਸ, ਜੁਆਇੰਟ ਪੇਨ, ਕੋਲਾਈਟਸ, ਹਾਰਟ, ਲੀਵਰ, ਕਿਡਨੀ ਜਾਂ ਫਿਰ ਹੋਰ ਵੀ ਕੋਈ ਤਕਲੀਫ ਹੈ ਤਾਂ ਕਾਲ ਕਰੋ ਬਾਇਓਵੇ ਕਲੀਨਿਕ, ਜਿੱਥੇ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਅਤੇ ਹੋਮਿਓਪੈਥੀ ਨਾਲ ਕੀਤਾ ਜਾਂਦਾ ਹੈ। ਤੁਸੀਂ ਆਯੁਰਵੈਦਿਕ ਅਤੇ ਹੋਮਿਓਪੈਥੀ ਸਪੈਸ਼ਲਿਸਟ ਡਾਕਟਰ ਸਰਬਜੀਤ ਕੰਬੋਜ ਨੂੰ ਮਿਲ ਸਕਦੇ ਹੋ। 30 ਅਕਤੂਬਰ ਐਟ ਹੋਲੀਡੇ ਇਨ ਸ਼ੋ ਐਵੇਨਿਊ ਕਲੋਵਿਸ ਤੇ 31 ਅਕਤੂਬਰ ਐਟ ਹੋਲੀਡੇ ਇਨ ਨਟੋਮਸ ਸੈਕਰਾਮੈਂਟੋ। ਫॉर ਅਪਾਇੰਟਮੈਂਟ ਕਾਲ ਟੋਲ ਫ੍ਰੀ ਨੰਬਰ 8552991500 855 299 1500। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ। ਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ 408 272 5200 ਦੇ ਉੱਤੇ। ਤੇ ਆਪਣੇ ਨਾਲ ਰਮਨ ਜੀ ਕਾਲਰ ਜੁੜੇ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਇੱਕ ਵੀਰ ਨੂੰ ਪੁੱਛਣਾ ਸਵਾਲ ਆ ਮੈਨੂੰ ਵੀ ਜਿਵੇਂ ਅਸੀਂ ਕਿਸੇ ਨਾਲ ਕੰਮ ਕਿਸੇ ਤੋਂ ਲੋਨ ਲੈਣੇ, ਉਹ ਸਾਨੂੰ W2 ਫਾਰਮ ਦੇਣਗੇ, ਪਰ ਉਹਦੇ ਵਿੱਚ ਉਹਨਾਂ ਤੇ ਜਿਵੇਂ ਸਾਡੀ ਗਰੋਸ ਆ ਉਹਦੇ ਹਿਸਾਬ ਨਾਲ ਤੇ ਉਹਨਾਂ ਦੇਣਾ ਵਾ ਕੱਟ ਕਟਾ ਕਰਕੇ, ਤੇ ਜਿਹੜਾ ਉਹਦੇ ਵਿੱਚ ਫਿਊਲ ਜਾਂ ਦੂਜਾ ਆਪਣਾ ਟੁੱਟ ਭੱਜ ਦਾ ਖਰਚਾ ਉਹ ਫਿਰ ਕਿਵੇਂ ਨਿਕਲਣਗੇ ਜੇ ਆਪਾਂ ਵੀ ਜੇ W2 ਲੈਣੇ ਆ ਤਾਂ ਮੋਟਰ ਤੇ। ਹਾਂਜੀ ਜੀ ਬਿਲਕੁਲ। ਇਹ ਜਿਹੜਾ ਸਵਾਲ ਹੈਗਾ ਇਹ ਅਕਾਊਂਟੈਂਟ ਨੂੰ ਹੋਊਗਾ, ਆਪਣੇ ਜਿਹੜਾ ਅਕਾਊਂਟੈਂਟ ਦਾ ਸਵਾਲ ਹੈਗਾ, ਪਰ ਜਿਹੜਾ ਸਾਡੇ ਤੱਕ ਕੰਸਰਨ ਹੈਗਾ ਉਹ ਅਸੀਂ ਇਹ ਦੱਸ ਸਕਦੇ ਕਿ ਜੇ ਤੁਸੀਂ ਪਹਿਲਾਂ ਤਾਂ ਇਹ ਫਿਗਰ ਆਊਟ ਕਰਨਾ ਕਿ ਤੁਹਾਨੂੰ W2 ਮਿਲਣਾ ਵੀ ਆ ਕਿ ਨਹੀਂ, ਸੋ ਤੁਸੀਂ ਉਹ ਚੀਜ਼ ਜਿਹੜੀ ਪਹਿਲਾਂ ਫਿਗਰ ਆਊਟ ਕਰਨੀ ਆ ਕਿ ਕੀ ਤੁਸੀਂ W2 ਦੇ ਹੱਕਦਾਰ ਹੈਗੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ W2 ਲੈਣਾ ਹੈ ਤੇ ਫਿਰ ਉਹਨਾਂ ਦਾ ਜਿਹੜਾ ਤੁਹਾਡੀ ਕੰਪਨੀ ਹੈਗੀ ਆ ਉਹਨਾਂ ਨੂੰ ਇਸ ਸੈਟਅਪ ਦਾ ਪਤਾ ਹੋਣਾ ਚਾਹੀਦਾ, ਜਾਂ ਉਹਨਾਂ ਦੇ ਅਕਾਊਂਟੈਂਟ ਨੇ ਉਹਨਾਂ ਦੇ ਨਾਲ ਗੱਲ ਕੀਤੀ ਹੋਣੀ ਚਾਹੀਦੀ ਹੈ ਕਿ ਕਿੱਦਾਂ ਉਹਨਾਂ ਨੇ ਪੇਰੋਲ ਬਣਾਉਣਾ ਔਰ ਕਿਹੜੀਆਂ ਡਿਡਕਸ਼ਨ ਜਾਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਕੱਢ ਕੇ ਦੇਣੀਆਂ। ਹੁਣ ਜਿਵੇਂ ਕਿ ਮੇਰੇ ਖਿਆਲ ਏਰੀਏ ਦੇ ਵਿੱਚ ਹੈਗਾ ਕਿ ਉੱਥੇ ਜਿੱਦਾਂ ਜਿਹੜੇ ਕੰਸਟਰਕਸ਼ਨ ਟਰੱਕ ਹੈਗੇ ਉਹਨਾਂ ਨੂੰ ਕੋਈ $140 ਘੰਟੇ ਦੇ ਅਪਰੂਵ ਹੋਏ ਆ ਜਾਂ ਇੱਦਾਂ ਦੀ ਕੋਈ ਗੱਲ ਹੋਈ ਹੈ, ਸੋ ਉਹਦੇ ਵਿੱਚ ਜਿਹੜਾ ਟੈਕਸ ਹੈਗਾ ਉਹ ਕਿਸ ਤਰ੍ਹਾਂ ਕੱਟਿਆ ਜਾਣਾ ਉਹ ਤੁਹਾਡੀ ਕੰਪਨੀ ਨੇ ਹੀ ਤੁਹਾਨੂੰ ਦੱਸਣਾ ਹੈ, ਜਾਂ ਤੁਹਾਡੇ ਅਕਾਊਂਟੈਂਟ ਕੋਲੋਂ ਤੁਸੀਂ ਗੱਲ ਕਰ ਸਕਦੇ ਹੋ। ਜੀ ਥੈਂਕ ਯੂ ਜੀ, ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਾਈ ਜੀ ਉਹੀ ਗੱਲ ਕਹਿਣੀ ਸੀ ਜਿਵੇਂ ਪਹਿਲਾਂ ਰਮਨ ਬਾਈ ਜੀ ਉਹਨਾਂ ਨੇ ਕਿਹਾ ਸੀ ਨਾ ਵੀ ਜੋ ਹਾਲ ਹੋਇਆ ਪਿਆ ਵਾ, ਮੈਂ ਉਹੀ ਗੱਲ ਸ਼ੇਅਰ ਕਰਨੀ ਸੀ ਵੀ ਜਿਵੇਂ ਹੁਣ ਆਪਣੇ ਮੈਚੋਰ ਜਿਹੜੇ ਓਨਰ ਆਪਰੇਟਰ ਤੇ ਡਿਸਪੈਚਰ ਨੇ, ਜਿੱਦਾਂ ਮਤਲਬ ਓਨਰ ਆਪਰੇਟਰ ਬਾਈ ਜੀ ਹਰੇਕ ਇਕੱਲਾ ਟਰੱਕ ਲੈ ਕੇ ਓਨਰ ਆਪਰੇਟਰ ਨਹੀਂ ਬਣਿਆ ਜਾਂਦਾ ਵੀ 10,000 ਡਾਊਨ ਦੇ ਕੇ ਟਰੱਕ ਲੈ ਲਿਆ ਤੇ ਓਨਰ ਆਪਰੇਟਰ ਬਣ ਗਏ। ਕਈ ਬੰਦਿਆਂ ਨੂੰ ਆਪਣੇ ਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਟਰੱਕ ਪਰ ਮਾਈਲ ਕਿੰਨਾ ਕਾਸਟ ਕਰਦਾ। ਜਿਵੇਂ ਹੁਣ ਐਵਰੇਜ $1.75 ਤੋਂ 80 ਸੈਂਟ ਕਾਸਟ ਕਰਦਾ ਜੀ, ਤੇ $2 ਨੂੰ ਲੋਡ ਚੱਕੀ ਜਾਂਦੇ ਆ। ਜੇ 20 ਸੈਂਟ ਪਰ ਮਾਈਲ ਪਿੱਛੇ ਬਚਾਉਣੇ ਆ ਉਹਦੇ ਨਾਲੋਂ ਤਾਂ ਜਿਵੇਂ ਬਾਈ ਜੀ ਨੇ ਪਹਿਲਾਂ ਕਿਹਾ ਸੀ ਵੀ ਵਧੀਆ ਤੁਸੀਂ ਡਰਾਈਵਰੀ ਕਰ ਲਓ, ਜਦੋਂ ਕੰਮ ਚੱਲ ਪਿਆ ਜੋ ਪਹਿਲਾਂ ਜਿਹੜੇ ਰੇਟ ਹੁੰਦੇ ਸੀਗੇ 5-7 ਹਜ਼ਾਰ ਨੂੰ ਜੀ 8 ਹਜ਼ਾਰ ਨੂੰ ਜਰਸੀ ਚਲੇ ਗਏ, ਉਹ ਹੁਣ ਹੈ ਨੀ ਗਾ ਜੀ ਕੰਮ। ਤੇ ਲੋਕ ਹਜੇ ਵੀ ਕਹੀ ਜਾਂਦੇ ਨੇ ਵੀ ਬਸ ਕੋਈ ਗੱਲ ਨਹੀਂ, ਚੱਕਣਾ ਚਾਹੀਦਾ ਵੀ ਜੇ ਤੁਸੀਂ ਇੰਨੀ ਸਿਰਦਰਦੀ ਲੈ ਕੇ ਆਪਦੇ ਖਰਚੇ ਕਿਸ਼ਤਾਂ ਕੱਢ ਕੇ ਤੇ ਕੁਝ ਬਚਾਉਣਾ ਹੀ ਨਹੀਂ ਹੈਗਾ, ਫਿਰ ਫਾਇਦਾ ਕੀ ਹੈ ਜੀ ਡਰਾਈਵਰੀ ਆ ਮਤਲਬ ਓਨਰ ਆਪਰੇਟਰ ਕਰ ਲਓ, ਉਹਨਾਂ ਤੋਂ ਡਰਾਈਵਰੀ ਕਰ ਲਓ ਜੀ।
ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਬਿਲਕੁਲ ਇਹ ਜਿਹੜੀ ਆਪਸ਼ਨ ਹੈਗੀ ਇਸ ਵੇਲੇ, ਇਹ ਇੱਕ ਤਾਂ ਕਪੈਸਿਟੀ ਘਟੂਗੀ, ਇੱਕ ਜਿਹੜੀ ਡਰਾਈਵਰ ਦੀ ਸ਼ਾਰਟੇਜ ਹੈ ਉਹ ਖਤਮ ਹੋਊਗੀ। ਔਰ ਮੇਰੇ ਖਿਆਲ ਇਹ ਜਿਹੜਾ ਇੰਡਸਟਰੀ ਦੇ ਵਿੱਚ ਜੋ ਸਿਚੁਏਸ਼ਨ ਬਣੀ ਆ, ਇਹ ਸਿਚੁਏਸ਼ਨ ਸ਼ਾਇਦ ਕਿਸੇ ਹੱਦ ਤੱਕ ਬਣਾਈ ਵੀ ਅਸੀਂ ਖੁਦ ਆ, ਔਰ ਇਹਨੂੰ ਕਿਉਰ ਵੀ ਅਸੀਂ ਖੁਦ ਹੀ ਕਰਨਾ ਆ। ਸੋ ਕਿਸੇ ਨੇ ਬਾਹਰਲੇ ਨੇ ਆਣ ਕੇ ਕਿਉਰ ਨਹੀਂ ਕਰਨਾ ਇਹਨੂੰ, ਸੋ ਕਿਉਰ ਵੀ ਸਾਨੂੰ ਆਪ ਹੀ ਕਰਨਾ ਪੈਣਾ, ਇਹਦੀ ਜਿਹੜੀ ਆ ਹੱਲ ਵੀ ਸਾਨੂੰ ਆਪ ਹੀ ਲੱਭਣਾ ਪੈਣਾ ਹੈ। ਸੋ ਇਹ ਬਿਲਕੁਲ ਸਹੀ ਗੱਲ ਆ। ਜੇ ਦੇਖੋ, ਇਹ ਤਾਂ ਇਹ ਕੰਟਰੀ ਐਸਾ ਹੈ, ਇਹਦੇ ਵਿੱਚ ਕੋਈ ਐਸੀ ਵੱਡੀ ਕੋਈ ਸੋਚ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਇਹ ਹਾਏ ਓਨੋਵੇਟਰ ਬਣ ਗਏ ਸੀ, ਹੁਣ ਫੇਰ ਡਰਾਈਵਿੰਗ ਕਰਨੀ ਪੈ ਗਈ। ਦੈਟਸ ਓਕੇ, ਇਹ ਲਾਈਫ ਆ। ਲਾਈਫ ਦੇ ਵਿੱਚ ਜਿਹੜਾ ਬੰਦਾ ਅਕੋਰਡਿੰਗ ਟੂ ਦਾ ਸਰਕਮਸਟੈਂਸਿਸ ਐਡਜਸਟ ਨਹੀਂ ਕਰਦਾ ਆਪਣੇ ਆਪ ਨੂੰ, ਇਟਸ ਵੈਰੀ ਟਫ ਇਸ ਕੰਟਰੀ ਦੇ ਵਿੱਚ ਰਹਿਣਾ ਉਹਦੇ ਲਈ। ਜੀ ਬਿਲਕੁਲ। ਮੈਂ ਬਾਈ ਜੀ ਇੱਕ ਗੱਲ ਸ਼ੇਅਰ ਕਰਨੀ ਸੀਗੀ। ਮੈਂ ਨਾ ਇੱਧਰ ਹੁਣ ਈਸਟ ਕੋਸਟ ਮੂਵ ਹੋਇਆ ਸੀਗਾ ਲਾਈਕ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ। ਮੈਂ ਇੱਧਰ ਲੋਕਲ ਕੰਮ ਕਰਦਾ, ਮੇਰਾ ਕੰਪਨੀ ਮੇਰੀ ਹਜੇ ਵੀ ਕੈਲੀਫੋਰਨੀਆ ਰਜਿਸਟਰਡ ਆ, ਕਿਉਂਕਿ ਮੈਂ ਇੱਥੇ ਟੈਂਪਰੇਰੀ ਹਾਂ। ਮੈਂ ਅਗਲੇ ਸਾਲ ਕੈਲੀਫੋਰਨੀਆ ਵਾਪਸ ਮੂਵ ਹੋ ਜਾਣਾ। ਮੈਂ ਇੱਥੇ ਬਰੋਕਰ ਨੂੰ ਜੀ ਲੋਕਲ ਲੋਡ ਦੀ ਕਾਲ ਕੀਤੀ, ਮੈਂ ਕਿਹਾ ਮੈਨੂੰ 450 ਦਿੰਦਾ ਸੀ, ਮੈਂ ਕਿਹਾ ਵੀ ਮੈਂ ਤਾਂ 600 ਲੈਣਾ, ਨਹੀਂ ਮੈਂ ਸਰਵਾਈਵ ਕਿਵੇਂ ਕਰੂੰ। ਕਹਿੰਦਾ ਮਿਸਟਰ ਸਿੰਘ ਕੀ ਮਜ਼ਾਕ ਕਰੀ ਜਾਂਦੇ, ਕਹਿੰਦਾ ਕੈਲੀਫੋਰਨੀਆ ਦਾ ਤੁਸੀਂ 200 ਨੂੰ ਲੋਡ ਚੱਕੀ ਜਾਂਦੇ। ਆਹ ਜਵਾਬ ਦਿੰਦੇ ਆ ਜੀ ਬਰੋਕਰ ਮੂਹਰਿਓਂ। ਜੀ ਸੋ ਸਿਚੁਏਸ਼ਨ ਖੁਦ ਦੀ ਮਾੜੀ ਕੀਤੀ ਹੋਈ ਆ। ਥੈਂਕ ਯੂ ਸਨੀ ਗੱਲਬਾਤ। ਇੱਕ ਨਾ ਹਰਜੋਤ ਸਿੰਘ ਜੀ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ, ਕਹਿੰਦਾ ਵੀ ਅਮਰੀਕਾ ਦੇ ਵਿੱਚ ਚਾਹੇ ਕੋਈ ਬਿਲੀਅਨੇਰ ਆ, ਚਾਹੇ ਕੋਈ ਮਿਲੀਅਨੇਰ ਆ, ਤੇ ਚਾਹੇ ਕਿਸੇ ਦੇ ਉੱਤੇ ਜਿੰਨਾ ਵੀ ਕਰਜ਼ਾ ਆ, ਕਹਿੰਦੇ ਜਦੋਂ ਹਾਲਾਤ ਮਾੜੇ ਹੁੰਦੇ, ਜੇ ਬੈਂਕਰਪਸੀ ਵਾਲੀ ਗੱਲ ਨੂੰ ਵੀ ਬੰਦ ਆਉਂਦੀ, ਤੇ ਫਾਰਮ ਸਾਰਿਆਂ ਦੇ ਲਈ ਸੇਮ ਆ, ਕੋਈ ਉਹ ਨਹੀਂ ਪੁੱਛਦਾ ਵੀ ਕੀ ਹੈਗਾ ਕੀ ਨਹੀਂ ਹੈਗਾ। ਸੋ ਇਹਦੇ ਵਿੱਚ ਕੋਈ ਤੁਹਾਡੀ ਸ਼ਾਨ ਨਹੀਂ ਘਟ ਜਾਂਦੀ। ਸਮੇਂ ਦੇ ਨਾਲ ਜਿਹੜਾ ਕਈ ਵਾਰੀ ਜਿਹੜਾ ਤੁਹਾਨੂੰ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਪੈਂਦਾ ਆ ਸਿਚੁਏਸ਼ਨ ਆਪਣੀ ਚੇਂਜ ਕਰਨੀ ਪੈਂਦੀ, ਕੰਮਕਾਰ ਉਸ ਹਿਸਾਬ ਦੇ ਨਾਲ ਚੇਂਜ ਕਰਨਾ ਪੈਂਦਾ ਆ। ਕੋਈ ਐਸੀ ਗੱਲ ਨਹੀਂ ਆ। ਬੜੀਆਂ ਕੰਪਨੀਆਂ ਰੀਆਰਗਨਾਈਜ਼ ਹੁੰਦੀਆਂ। ਹੁਣ ਤੁਸੀਂ ਦੇਖੋ ਵੀ ਆ ਆਈਡੀਆ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਆ, ਉਹ ਕਰ ਰਹੀਆਂ ਆ। ਟਵਾਈਜ਼ਰ ਰਾਈਸ ਨੇ ਕਿੰਨੇ ਬੈਂਕਰਪਸੀ ਕੀਤੀ ਸੀ, ਉਹਨਾਂ ਨੇ ਦੁਬਾਰਾ ਕੀ ਫੇਰ ਰੀਆਰਗਨਾਈਜ਼ ਕੀਤਾ। ਚੈਪਟਰ 11 ਦੀਆਂ ਬੈਂਕਰਪਸੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਪੀਜੀਐਨਈ ਵਾਲਿਆਂ ਨੇ ਜਿਹੜੀ ਉਹ ਕਰ ਹਟੇ ਆ ਇਹ ਸਾਰਾ ਕੁਛ। ਸੋ ਇਹ ਦੈਟਸ ਓਕੇ। ਇਹ ਕੋਈ ਵੱਡੀ ਜਿਹੜੀ ਇਹਦੇ ਵਿੱਚ ਗੱਲ ਨਹੀਂ ਹੈਗੀ। ਤੁਹਾਨੂੰ ਆਪਣੇ ਆਪ ਨੂੰ ਰੀਐਸਟੈਬਲਿਸ਼ ਕਰਨ ਦੇ ਲਈ ਕਈ ਵਾਰੀ ਥੋੜ੍ਹੇ ਬਹੁਤੇ ਜਿਹੜੇ ਚੇਂਜਿਸ ਆ ਖੁਦ ਦੇ ਵਿੱਚ ਲਿਆਉਣੇ ਵੀ ਜਿਹੜੇ ਚਾਹੀਦੇ, ਤੇ ਜੇ ਸਮੇਂ ਦੇ ਨਾਲ ਨਹੀਂ ਚੱਲੂਗੇ ਤਾਂ ਫਿਰ ਸਮੇਂ ਦੇ ਭਾਰ ਹੇਠਾਂ ਫਿਰ ਬੰਦਾ ਦੱਬ ਜਾਂਦਾ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਭਾਜੀ ਇਹ ਕਹਿਣਾ ਚਾਹਾਂਗਾ ਕਿ ਆਪਣੇ ਪੁਰਾਣੇ ਐਕਸਪੀਰੀਅੰਸ ਤੋਂ ਕਿ ਜਦ ਇਦਾਂ ਦਾ ਟਾਈਮ ਆਉਂਦਾ ਹੈ, ਇਹਦੇ ਇਫੈਕਟਸ ਰਾਈਟ ਅਵੇ ਨਹੀਂ ਨਜ਼ਰ ਆਉਂਦੇ। ਜਿਹੜੇ ਅੱਜ ਆਪਰੇਟ ਚੀਪ ਕਰ ਰਹੇ ਆ ਉਹਨਾਂ ਨੂੰ ਇਹਦੇ ਕੌਨਸੀਕੁਐਂਸਸ ਸਾਲ ਦੇ ਬਾਅਦ ਚ ਜਾ ਕੇ ਨਜ਼ਰ ਆਉਣੇ ਜੀ। ਤੇ ਇਸ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖਣ ਕਿ ਜੇ ਅੱਜ ਚੱਲ ਰਿਹਾ ਤਾਂ ਉਹ ਚੱਲਦਾ ਰਹੇਗਾ, ਇੱਦਾਂ ਨਹੀਂ ਆ। ਇਹਦੇ ਇਫੈਕਟ ਜਿਹੜੇ ਆ ਉਹ ਸਾਲ ਦੇ ਬਾਅਦ ਚ ਉਹਨਾਂ ਨੂੰ ਫਾਈਨੈਂਸ਼ੀਅਲੀ ਨਜ਼ਰ ਆਉਣੇ ਸ਼ੁਰੂ ਹੋਣੇ ਜੀ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਇਹ ਬਿਲਕੁਲ ਸਹੀ ਗੱਲ ਆ। ਬੰਦਾ ਜਦੋਂ ਸ਼ੁਰੂਆਤ ਦੇ ਵਿੱਚ ਕੁਛ ਜਦੋਂ ਸ਼ੁਰੂ ਥੋੜ੍ਹੇ ਪਾਉਂਦਾ, ਫਿਰ ਕਹਿੰਦਾ ਵੀ ਚੱਲ ਕੋਈ ਨਹੀਂ ਇੰਨੇ ਕੁ ਦੇ ਨਾਲ ਜਿਹੜਾ ਸਰ ਜਾਣਾ, ਤੇ ਬਿਲਕੁਲ ਬਾਅਦ ਦੇ ਵਿੱਚ ਹਰਜੋਤ ਜੀ, ਰਮਨ ਜੀ, ਇੱਕ ਇਹ ਪ੍ਰੋਬਲਮ ਇਕੱਲੀ ਇਹ ਫਾਈਨੈਂਸ਼ੀਅਲੀ ਪ੍ਰੋਬਲਮ ਨਹੀਂ ਆ। ਬਾਅਦ ਦੇ ਵਿੱਚ ਇਹ ਪ੍ਰੋਬਲਮ ਘਰ ਦੇ ਵਿੱਚ ਜਾਣੀ ਆ। ਉਹ ਤੁਹਾਡੀ ਜਿਹੜੀ ਫੈਮਿਲੀ ਲਾਈਫ ਨੂੰ ਡਿਸਟਰਬ ਕਰੂਗੀ। ਤੁਸੀਂ ਸਟਰੈਸ ਦੇ ਵਿੱਚ ਰਹੋਗੇ, ਤੇ ਬਾਅਦ ਦੇ ਵਿੱਚ ਯੂ ਨੈਵਰ ਨੋ। ਕਈ ਬੰਦਾ ਜਿਹੜਾ ਮੈਂਟਲੀ ਕਈ ਵਾਰੀ ਬੰਦਾ ਬਹੁਤਾ ਸਟਰੋਂਗ ਨਹੀਂ ਹੁੰਦਾ, ਉਹ ਕਈ ਵਾਰੀ ਪੁੱਠਾ ਕੰਮ ਵੀ ਜਿਹੜਾ ਉਹ ਕਰ ਸਕਦਾ ਆ। ਸੋ ਇਹ ਓਵਰਆਲ ਜਿਹੜਾ ਇਹ ਪ੍ਰੋਸੈਸ ਆ, ਇਹ ਕਈ ਵਾਰੀ ਕਿਉਂਕਿ ਬੰਦਾ ਅਚਾਨਕ ਤਾਂ ਸਨੈਪ ਨਹੀਂ ਹੁੰਦਾ, ਟੇਕਸ ਟਾਈਮ। ਜਦੋਂ ਸਨੈਪ ਹੋਣ ਲੱਗਦਾ ਹੁੰਦਾ ਸਨੈਪ ਇੱਕੋ ਟਾਈਮ ਹੀ ਆ, ਪਰ ਇਹ ਵੀ ਉਸ ਦੇ ਲਈ ਇੱਕ ਲੰਬਾ ਸਮਾਂ ਜਿਹੜਾ ਉੱਥੇ ਤੱਕ ਪਹੁੰਚਣ ਦੇ ਲਈ ਲੱਗਦਾ ਆ। ਸੋ ਕੋਈ ਪੁੱਠਾ ਕੰਮ ਜਿਹੜਾ ਕੋਈ ਨਾ ਕਰ ਲਵੇ, ਕਿਉਂਕਿ ਆਪਾਂ ਪੰਜਾਬ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਆਪਾਂ ਗੱਲ ਕਰਦੇ ਵੀ ਕਰਜ਼ਿਆਂ ਦੀ ਮਾਰ ਹੇਠ ਉਹ ਬਾਅਦ 'ਚ ਖੁਦਕੁਸ਼ੀਆਂ ਕਰਨ ਜਿਹੜਾ ਉੱਥੇ ਲੱਗ ਗਿਆ ਵੀ ਆਹ ਨਹੀਂ ਹੋਇਆ ਉਹ ਨਹੀਂ ਹੋਇਆ। ਇੱਥੇ ਅਮਰੀਕਾ ਵਿੱਚ ਤੇ 100% ਬੰਦਾ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਕਰਜ਼ੇ ਦੇ ਵਿੱਚ ਜਿਹੜੇ ਉਹ ਹਮੇਸ਼ਾ ਰਹਿੰਦੇ ਆ। ਸੋ ਇੱਦਾਂ ਦੀ ਸਿਚੁਏਸ਼ਨ ਜਿਹੜੀ ਉਹ ਨਾ ਬਣੇ ਵੀ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਪ੍ਰੋਬਲਮ ਆਵੇ। ਇਸ ਲਈ ਇੱਦਾਂ ਦੇ ਚੀਜ਼ ਦੇ ਵਿੱਚੋਂ ਨਿਕਲ ਕੇ ਪਹਿਲਾਂ ਹੀ ਜਿਹੜਾ ਹੋਰ ਪਾਸੇ ਵੱਲ ਨੂੰ ਜਿਹੜਾ ਤੁਹਾਨੂੰ ਵਧਣਾ ਚਾਹੀਦਾ, ਜਾਂ ਸਿਚੁਏਸ਼ਨ ਚੇਂਜ ਕਰਨੀ ਚਾਹੀਦੀ ਵੀ ਕਿਹੜੀ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਲਾਹੇਵੰਦ ਆ। ਆਪਣੇ ਅਗਲੇ ਕਾਲਰ ਰਮਨ ਜੀ ਨੇ, ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਟਰੱਕਾਂ ਦੀ ਸਮੋਗ ਬਾਰੇ ਪੁੱਛਣਾ ਚਾਹੁੰਦਾ ਆ ਵੀ ਕੀ ਲਾ ਆ, ਕਦੋਂ ਸ਼ੁਰੂ ਹੋਣਾ, ਕਿਹੜੇ ਟਰੱਕ ਐਗਜ਼ੈਂਪਟ ਆ, ਕਿਹਨਾਂ ਨੂੰ ਕਰਾਣੀ ਪੈਣੀ ਆ, ਜੇ ਕੋਈ ਨੌਲੇਜ ਹੋਵੇ ਤਾਂ ਦੱਸੋ। ਜ਼ਰੂਰ ਜੀ। ਇਹ ਜਿਹੜਾ ਸਮੋਕ ਚੈੱਕ ਦਾ ਲਾਅ ਹੈਗਾ ਆ, ਇਹ ਸ਼ੁਰੂ ਜਨਵਰੀ 1 ਤੋਂ ਹੋ ਜਾਣਾ ਆ, ਤੇ ਤੁਹਾਨੂੰ ਜਿਹੜੇ ਲੈਟਰਸ ਜਾਂ ਕਾਰਬ ਵੱਲੋਂ ਆਉਣੇ ਸ਼ੁਰੂ ਹੋ ਜਾਣੇ ਆ ਕਿ ਤੁਹਾਡਾ ਟਰੱਕ ਜੇ ਤੁਸੀਂ ਰਜਿਸਟਰ ਕੀਤਾ ਕਾਰਬ ਦੇ ਨਾਲ, ਤੇ ਉਹਦੇ ਅਕੋਰਡਿੰਗਲੀ ਤੁਹਾਨੂੰ ਉਹਨਾਂ ਨੇ ਤੁਹਾਡਾ ਰਿਕੁਆਇਰਮੈਂਟ ਦੱਸ ਦੇਣੀ ਹੈ ਕਿ ਤੁਹਾਡੇ ਟਰੱਕ ਦੀ ਕੀ ਰਿਕੁਆਇਰਮੈਂਟ ਹੈਗੀ ਹੈ।
ਸੋ ਇਸ ਵੇਲੇ ਜਿਹੜੀ ਮੀਟਿੰਗ ਮੈਂ ਅਟੈਂਡ ਕੀਤੀ ਹੈਗੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ $30 ਜਿਹੜੇ ਆ ਉਹ ਉਹਨਾਂ ਨੇ ਸੈੱਟ ਕੀਤੇ ਹੈਗੇ ਆ ਸਮੋਕ ਚੈੱਕ ਦੇ, ਤੇ $8 ਸੈੱਟ ਕੀਤੇ ਹੈਗੇ ਆ ਸਰਟੀਫਿਕੇਟ ਦੇ। ਜਿਵੇਂ ਕਾਰਾਂ ਦਾ ਹੁੰਦਾ ਆ ਉਵੇਂ ਹੀ ਟਰੱਕ ਦਾ ਸਮੋਕ ਚੈੱਕ ਹੋਣਾ ਹੈ, ਪਰ ਉਹਦੇ ਉੱਤੇ ਅਜੇ ਕਿੰਤੂ ਪਰੰਤੂ ਹੋ ਰਿਹਾ ਕਿ $30 ਦੇ ਵਿੱਚ ਕਿਹੜਾ ਸ਼ਾਪ ਵਾਲਾ ਜਿਹੜਾ ਆ ਉਹ ਟਰੱਕ ਦਾ ਸਮੋਕ ਚੈੱਕ ਕਰੂਗਾ, ਕਿੰਨਾ ਟਾਈਮ ਲੱਗੂਗਾ, ਕੀ ਉਹਦਾ ਪ੍ਰੋਸੀਜਰ ਹੋਊਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸ਼ਾਪ ਨੂੰ ਕਾਰਬ ਨੇ ਦੱਸਣੀਆਂ, ਤੇ ਨਾਲ ਦੇ ਨਾਲ ਜਿਹੜਾ ਕਾਰਬ ਹੈਗਾ ਉਹਦੇ ਵੱਲੋਂ ਤੁਹਾਨੂੰ ਵੀ ਲੈਟਰਸ ਜਿਹੜੇ ਆ ਆਉਣੇ ਸ਼ੁਰੂ ਹੋ ਜਾਣੇ ਆ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹਦੀ ਜਿਹੜੀ ਲਾਗੂ ਹੋਣ ਦੀ ਡੇਟ ਹੈਗੀ ਆ ਉਹ ਜਨਵਰੀ 1 ਹੈਗੀ। ਤੇ ਰਮਨ ਜੀ, ਜਿਨ੍ਹਾਂ ਦੇ ਰਜਿਸਟਰ ਮੰਨ ਲਓ ਮਿਡਲ ਆਫ ਦਾ ਈਅਰ ਦੇ ਵਿੱਚ ਰਜਿਸਟ੍ਰੇਸ਼ਨ ਆਉਣੀ ਹੈ ਜਾਂ ਐਂਡ ਆਫ ਦਾ ਈਅਰ ਦੇ ਵਿੱਚ ਅਗਲੇ ਸਾਲ ਦੇ ਵਿੱਚ ਆਉਣੀ ਆ, ਉਹ ਫਿਰ ਉਦੋਂ ਕਰਾਉਣਗੇ ਜਾਂ ਉਹਨਾਂ ਨੂੰ ਪਹਿਲੋਂ ਵੀ ਕਰਾ ਕੇ ਰੱਖਣਾ ਪਊਗਾ? ਜੇ ਪਹਿਲ ਵਿੱਚ ਉਹ ਰੋਕ ਲੈਂਦੇ ਆ, ਸਮੋਗ ਨਹੀਂ ਹੋਇਆ, ਤਾਂ ਕੀ ਸਿਚੁਏਸ਼ਨ ਬਣਨੀ ਹੈ ਸਾਰੇ ਦੇ ਵਿੱਚ? ਨਹੀਂ, ਇਹਦੇ ਵਿੱਚ ਰਾਜਕਰਨ ਜਿਹੜੀ ਇਹਦੀ ਇਨਫੋਰਸਮੈਂਟ ਹੈਗੀ ਆ ਉਹ ਨੈਕਸਟ ਈਅਰ ਤੋਂ ਜਦੋਂ ਸ਼ੁਰੂ ਹੋਣੀ ਹੈ ਇਹਦੀ ਲਾਗੂ ਜਿਹੜੀ ਡੇਟ ਆ। ਸੋ ਜਿੱਦਾਂ ਤੁਹਾਡੇ ਟਰੱਕਾਂ ਦਾ ਸੈਟਅਪ ਅਜੇ, ਕਿਉਂਕਿ ਅਜੇ ਤੱਕ ਉਹਨਾਂ ਦਾ ਇਹ ਨਹੀਂ ਬਾਹਰ ਆਇਆ ਨਿਕਲ ਕੇ, ਅਜੇ ਨਹੀਂ ਪਤਾ ਲੱਗਾ ਕਿ ਇਹਦੀ ਜਿਹੜਾ ਸੈਟਅਪ ਕੀ ਹੋਣਾ ਹੈ, ਕਿਵੇਂ ਮਤਲਬ ਕਿ ਉਹਨਾਂ ਨੇ ਇਹਦੀਆਂ ਜਿਹੜੇ ਸੈਟਅਪ ਕਰਨਾ ਹੈਗਾ, ਕੀ ਰਜਿਸਟ੍ਰੇਸ਼ਨ ਦੇ ਨਾਲ ਕਰਨਾ ਹੈਗਾ ਜਾਂ ਕੀ ਹੋਰ ਕਿਸੇ ਸੈਟਅਪ ਨਾਲ ਕਰਨਾ ਹੈਗਾ। ਸੋ ਉਹ ਜਿੱਦਾਂ ਹੀ ਹੁਣ ਅਗਲੇ ਸਮੇਂ ਦੇ ਵਿੱਚ ਨਿਕਲ ਕੇ ਬਾਹਰ ਆਊਗਾ ਤੇ ਉਹ ਐਕਸਪਲੇਨ ਕਰ ਦਿਆਂਗੇ। ਪਰ ਹਾਲ ਦੀ ਘੜੀ ਜਿਹੜੀ ਆ ਇਹਦੀ ਹੈਗੀ ਆ ਸਟਾਰਟ ਡੇਟ ਹੈਗੀ ਆ, ਹਾਂਜੀ, ਉਸ ਤੋਂ ਬਾਅਦ ਇਹਦਾ ਜਿਹੜਾ ਸਰਟੀਫਿਕੇਟ ਹੈਗਾ ਉਹਦਾ ਪ੍ਰਾਈਸ ਹੈ ਤੇ ਦੂਜੀ ਜਿਹੜੀ ਪ੍ਰਾਈਸ ਹੈ ਉਹ ਦਿੱਤੀ ਹੈ। ਸੋ ਉਸ ਤੋਂ ਬਿਨਾਂ ਅਜੇ ਮੇਰੇ ਕੋਲ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ, ਪਰ ਜਿੰਨੀ ਜਲਦੀ ਇਨਫੋਰਮੇਸ਼ਨ ਆ ਗਈ ਆਪਾਂ ਆਉਂਦੇ ਵੀਕਸ ਦੇ ਵਿੱਚ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਜ਼ਰੂਰ ਦੇਵਾਂਗੇ। ਸੋ ਬਿਲਕੁਲ ਰਮਨ ਜੀ, ਜਿਹੜਾ ਆਪਣਾ ਸ਼ੋਅ ਹੋਇਆ ਸੀ ਨਾ ਸੈਕਰਾਮੈਂਟੋ ਦੇ ਵਿੱਚ, ਆਪਾਂ ਲਗਭਗ ਮੈਨੂੰ ਲੱਗਦਾ ਵੀ 30-35 ਮਿੰਟ ਜਿਹੜੇ ਕਾਰ ਵਾਲੇ ਆ ਉਹਨਾਂ ਦੀ ਇੰਟਰਵਿਊ ਕੀਤੀ ਸੀ। ਉਹਨਾਂ ਨੇ ਇਸੇ ਉੱਤੇ ਹੀ ਜਿਹੜਾ ਆ ਡਿਸਕਸ ਕੀਤਾ ਸੀ। ਉਹ ਆਪਣਾ ਨਾ ਫੇਸਬੁੱਕ 'ਤੇ ਵੀ ਪਿਆ, ਆਪਾਂ ਟਰਾਈ ਕਰਾਂਗੇ ਦੁਬਾਰਾ ਕਿ ਫਿਰ ਕਿਸੇ ਵੇਲੇ ਉਹਦੀ YouTube ਬਣਾ ਕੇ ਜਾਂ ਪੰਜਾਬੀ 'ਚ ਟਰਾਂਸਲੇਸ਼ਨ ਕਰਕੇ ਨਾ ਉਹਨੇ ਪੂਰਾ ਡਿਟੇਲ ਦੇ ਵਿੱਚ ਦੱਸਿਆ ਸੀ। ਜੀ ਬਿਲਕੁਲ, ਵੀ ਉਸ ਨੂੰ ਜ਼ਰੂਰ ਤੁਹਾਡੇ ਲਈ ਸਾਹਮਣੇ ਪੇਸ਼ ਕਰਦੇ ਹਾਂ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਹਿਬ, ਮੈਂ 1-2 ਬੇਨਤੀਆਂ ਕਰਨੀਆਂ ਜੀ। ਸਭ ਤੋਂ ਪਹਿਲਾਂ ਤਾਂ ਜਿੱਦਾਂ ਸਾਰਿਆਂ ਨੂੰ ਪਤਾ ਯੂਬਾ ਨਗਰ ਕੀਰਤਨ ਦਾ ਵੀਕਐਂਡ ਤੇ ਆ ਰਿਹਾ ਜੀ, ਤੇ ਸਾਰੇ ਆਪਣੇ ਪਰਿਵਾਰਾਂ ਸਮੇਤ ਹਮਾ ਕੇ ਪਹੁੰਚੋ ਇੱਥੇ, ਤੁਹਾਨੂੰ ਸੇਵਾ ਦਾ ਮੌਕਾ ਦਿਓ। ਤੇ ਬਾਕੀ ਤੁਸੀਂ ਉਹ ਗੱਲ ਕਰਦੇ ਸੀ, ਦੇਖੋ ਕਾਨੂੰਨ ਤਾਂ ਇੱਥੇ ਬਣਦੇ ਰਹੇ ਆ, ਬਣਨੇ ਵੀ ਆ ਤੇ ਬਣੀ ਜਾਂਦੇ ਆ, ਪਰ ਸਾਡਾ ਜਿਹੜਾ ਹੱਕ ਆ ਪ੍ਰੋਟੈਸਟ ਕਰਨ ਦਾ ਤੇ ਕੋਈ ਵੀ ਗੱਲ ਉਹਨੂੰ ਮਤਲਬ ਅਪੋਜ਼ ਕਰਨ ਦਾ ਵੀ ਸਾਡਾ ਹੱਕ ਆ। ਤੇ ਕੋਈ ਵੀ ਕਿਸੇ ਦਾ ਕੋਈ ਪਟੀਸ਼ਨ ਪਾਉਂਦਾ ਉਹਨੂੰ ਤੁਸੀਂ ਸਮਰਥਨ ਜ਼ਰੂਰ ਕਰੋ, ਡਿਸਕਰੇਜ ਨਾ ਕਰੋ, ਕਿਸੇ ਨੂੰ ਨਾ ਹੋਵੋ। ਤੇ ਇਹ ਸਾਡਾ ਹੱਕ ਆ, ਕਿਉਂਕਿ ਅਸੀਂ ਹੱਕ ਨਾ ਮੰਗੇ ਤਾਂ ਕਿਸੇ ਨੂੰ ਨਹੀਂ ਦੇਣਾ। ਚਲੋ ਤੂੰ ਤਾਂ ਬਣੀ ਜਾਏ, ਉਹਨੇ ਮਾਫ ਕਰਨਾ ਨਹੀਂ ਕਰਨਾ ਉਹਨਾਂ ਦੀ ਖੁਸ਼ੀ ਆ, ਉਹਦੀ ਮਰਜ਼ੀ ਆ। ਤੇ ਪਰ ਸਾਡਾ ਜਿਹੜਾ ਹੱਕ ਬਣਦਾ ਅਸੀਂ ਆਪਣਾ ਪੂਰਾ ਕਰੀਏ, ਨਿਭਾਈਏ। ਤੇ ਕੋਈ ਵੀ ਪਟੀਸ਼ਨ ਪਾਉਂਦਾ ਉਹਨੂੰ ਜ਼ਰੂਰ ਤੁਸੀਂ ਮਤਲਬ ਸਾਥ ਦੀ ਸਾਰਾ ਕਰੋ ਜੀ। ਮੇਰੀ ਤਾਂ ਇਹੀ ਬੇਨਤੀ ਹੈ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਬਿਲਕੁਲ ਸਰ। ਜੀ ਅਸੀਂ ਅਪੋਜ਼ ਨਹੀਂ ਕਰਦੇ ਕਿਸੇ ਚੀਜ਼ ਨੂੰ, ਪਰ ਅਸੀਂ ਇੰਪਲੀਮੈਂਟੇਸ਼ਨ ਜਿਹੜੀ ਆ, ਇੰਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ 'ਚ ਗੱਲ ਕਰਦੇ ਹਾਂ। ਅਪੋਜ਼ ਨਹੀਂ ਆਪਾਂ ਕਰਦੇ। ਹਾਂ, ਜੇ ਪਟੀਸ਼ਨ ਆਈ ਆ, ਜਿਹਨੂੰ ਜਿਹੜਾ ਦਿਲ ਕਰ ਰਿਹਾ ਸਾਈਨ ਕਰਨ ਨੂੰ, ਕਿਉਂਕਿ ਐਜ਼ ਅ ਟਰੱਕਰ ਤੁਸੀਂ ਸਾਈਨ ਕਰਨੀ ਆ, ਐਜ਼ ਅ ਟਰੱਕਰ ਤੁਸੀਂ ਉਹਨੂੰ ਅਪੋਜ਼ ਕਰਨਾ ਜਾਂ ਉਹਦੇ ਹੱਕ ਦੇ ਵਿੱਚ ਖੜਨਾ। ਸੋ ਅਸੀਂ ਕਿਸੇ ਵੀ ਜਿਹੜੀ ਇੱਦਾਂ ਦੀ ਕੋਈ ਵੀ ਚੀਜ਼ ਆਉਂਦੀ ਆ ਉਹਦੇ ਇੱਦਾਂ ਦੇ ਅਪੋਜ਼ 'ਚ ਨਹੀਂ ਹੁੰਦੇ, ਤਾਂ ਕਿ ਜਿਹੜੇ ਉਹਦੇ ਕਾਨੂੰਨੀ ਤੌਰ 'ਤੇ ਕਿੱਦਾਂ ਉਹਨੇ ਕੰਮ ਕਰਨਾ ਅਸੀਂ ਉਹਦੇ ਬਾਰੇ 'ਚ ਗੱਲ ਕਰਦੇ ਹਾਂ। ਬਾਕੀ ਅਸੀਂ ਜੇ ਇਹਦੇ ਬਾਰੇ ਦੇ ਵਿੱਚ ਹਰ ਇੱਕ ਬੰਦੇ ਨੂੰ ਪੂਰੀ ਖੁੱਲ੍ਹ ਹੈਗੀ ਆ ਕਿ ਜੇ ਉਹ ਇਹ ਚੀਜ਼ ਨੂੰ ਲਾਗੂ ਕਰਨਾ ਚਾਹੁੰਦੇ ਆ ਤੇ ਜ਼ਰੂਰ ਉਹ ਪਟੀਸ਼ਨ ਸਾਈਨ ਕਰਨ। ਜੀ ਬਿਲਕੁਲ ਜੀ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਹਰ ਇੱਕ ਦਾ ਜਿਹੜਾ ਇਹ ਅਖਤਿਆਰ ਆ, ਹਰ ਇੱਕ ਦਾ ਇਹ ਹੱਕ ਆ, ਜ਼ਰੂਰ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਪਟੀਸ਼ਨ ਨੂੰ ਸਾਈਨ ਵੀ ਕਰਨ। ਜੇ ਹੋ ਜਾਵੇ, ਮੈਂ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਉਸ ਹਿਸਾਬ ਦੇ ਨਾਲ ਚੱਲੋ, ਵੀ ਟਰਾਈ ਕਰੋ ਵੀ ਜੇ ਹੋ ਜਾਵੇ ਤੁਹਾਡੀ ਗੱਲ ਮੰਨੀ ਜਾਵੇ ਤਾਂ ਚੰਗੀ, ਜੇ ਨਾ ਮੰਨੀ ਜਾਵੇ ਤਾਂ ਉਸ ਦੇ ਲਈ ਵੀ ਤਿਆਰ ਜਿਹੜਾ ਆ ਉਹ ਆਪਾਂ ਨੂੰ ਰਹਿਣਾ ਚਾਹੀਦਾ ਵੀ ਉਸ ਸਥਿਤੀ ਦੇ ਵਿੱਚ ਆਪਾਂ ਕੀ ਕਰਨਾ ਆ। ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਭਰਾਵਾਂ ਨੂੰ ਤਿੰਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਪ੍ਰੋਗਰਾਮ ਡੇਲੀ ਸੁਣਦਾ ਹੈ, ਖਾਸ ਕਰਕੇ ਟਰੱਕਾਂ ਦਾ ਵੀ ਹੁੰਦਾ, ਪਰ ਮੈਂ ਟਰੱਕਾਂ ਨਾਲ ਰਿਲੇਟਡ ਨਹੀਂ ਹੈਗਾ ਜੀ। ਉਹਦੇ ਬਾਅਦ ਵੀ ਮੈਂ ਸੁਣਦਾ ਹਾਂ। ਜਿੱਦਾਂ ਹੁਣ ਤੁਸੀਂ ਹੁਣੇ ਕਹਿ ਕੇ ਹਟੇ ਸੀਗੇ ਤੁਹਾਡੇ ਬੰਦੇ ਵੀ ਕੁਛ ਟਰੱਕਾਂ ਦੇ ਵੀ ਜਿਹੜੇ ਇੱਕ ਟਰੱਕ ਲੈਂਦੇ ਆ ਤਾਂ ਓਨਰ ਆਪਰੇਟਰ ਬਣ ਜਾਂਦੇ ਆ। ਇਹਦਾ ਮਤਲਬ ਇਹ ਹੈ ਵੀ
ਜੇ ਹਰ ਇੱਕ ਬੰਦਾ ਇਹੀ ਚਾਹੁੰਦਾ ਵੀ ਮੈਂ ਫਟਾਫਟ ਟਰੱਕ ਬਿਜ਼ਨਸ ਬਣ ਜਾਵਾਂ, ਬੜਾ ਵੱਡਾ ਬਿਜ਼ਨਸਮੈਨ ਬਣ ਜਾਵਾਂ, ਤਾਂ ਕਿ ਮੈਂ ਜਿਹੜੇ ਜਿੱਦਾਂ ਲੋਕਾਂ ਦੇ ਨਾਲ ਆਪਣੇ ਨੂੰ ਰਲਾ ਲਵਾਂ। ਜੀ ਜੀ। ਤੇ ਮੇਰੇ ਖਿਆਲ ਵਿੱਚ ਇਹ ਵੀ ਇਹ ਵੱਡੀ ਬੇਵਕੂਫੀ ਹੁੰਦੀ ਹੈ ਵੀ ਇੱਕ ਬੰਦੇ ਦੀ ਉਨੀ ਪਹੁੰਚ ਨਹੀਂ ਹੁੰਦੀ, ਜਦੋਂ ਟਰੱਕ ਲੈ ਆਉਂਦਾ $10,000 ਦੇ ਕੇ ਉਹ ਆਪਣਾ ਜਿਹੜਾ ਰਹਿੰਦਾ ਖੁੰਦਾ ਪੂੰਜੀ ਉਹਨੂੰ ਵੀ ਖਰਾਬ ਕਰ ਲੈਂਦਾ ਹੈਗਾ। ਜਦ ਕਿ ਉਹਨੂੰ ਘੱਟੋ ਘੱਟ 2-3 ਸਾਲ ਜਾਂ 4 ਸਾਲ 5 ਸਾਲ ਉਹਨੂੰ ਘੱਟੋ ਘੱਟ ਟਰੱਕ 'ਚ ਕਿਸੇ ਵੀ ਲਾਈਨ 'ਚ ਉਹਨੂੰ ਮਾਰ ਖਾਣੀ ਚਾਹੀਦੀ ਹੈ। ਜੀ। ਉਹਦੇ ਬਾਅਦ ਉਹਨੂੰ ਰਿਜ਼ਲਟ ਕਰਨਾ ਚਾਹੀਦਾ ਵੀ ਵਾਕਿਆ ਇਹ ਕੰਮ 'ਚ ਮੈਨੂੰ ਟਰੱਕ ਲੈਣ 'ਚ ਫਾਇਦਾ ਹੈ ਜਾਂ ਮੈਨੂੰ ਨੌਕਰੀ 'ਚ ਫਾਇਦਾ ਹੈਗਾ। ਜੀ। ਪਰ ਅਸੀਂ ਲੋਕ ਅਸੀਂ ਸੋਚਦੇ ਵੀ ਨਹੀਂ ਨੌਕਰੀ ਕਰਾਂਗੇ, ਲੋਕੀ ਕਹਿਣਗੇ ਹੋ ਯਾਰ ਤੂੰ ਟਰੱਕ 'ਚ ਦੇਖੋ ਤੂੰ ਟਰੱਕ ਡਰਾਈਵਰ ਬਣ ਗਿਆ। ਮੈਂ ਜਦ ਕਿ ਇਸ ਬਿਜ਼ਨਸ ਰਿਲੇਟਡ ਨਹੀਂ ਹੈਗਾ, ਮੇਰਾ ਬਿਜ਼ਨਸ ਜਿਹੜਾ ਮੈਂ ਕੰਮ ਕਰਦਾ ਆ ਉਹ ਟਰੱਕ ਲਾਈਨ ਨਹੀਂ ਪਰ ਉਹ ਆਟੋ ਲਾਈਨ ਹੈਗੀ ਆ। ਮੇਰੀ ਜਿਹੜੀ ਕੰਮ ਦੀ ਇਨਵੈਸਟਮੈਂਟ ਹੈਗੀ ਆ ਘੱਟੋ ਘੱਟ ਤਾਂ $50,000 ਸਟਾਰਟਿੰਗ ਹੈਗੀ ਆ। ਪਰ ਮੈਨੂੰ ਪਤਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਤੇ ਮੈਂ ਨੌਕਰੀ ਕਰਨੀ ਬੈਟਰ ਸਮਝਦਾ, ਜਦ ਕਿ ਮੈਨੂੰ 9-10 ਸਾਲ ਹੋ ਗਏ ਇਸ ਕੰਮ ਕਰਦੇ ਹੋ। ਜੀ। ਧੰਨਵਾਦ ਜੀ, ਥੈਂਕ ਯੂ। ਇਹ ਚੀਜ਼ ਨੂੰ ਜਿਹੜਾ ਸਮਝਣਾ ਬਹੁਤ ਜ਼ਰੂਰੀ ਹੈ। ਬਿਲਕੁਲ ਰਮਨ ਜੀ ਤੇ ਰਾਜ ਜੀ, ਗੱਲ ਇਹ ਆ ਵੀ ਅਮਰੀਕਾ ਇੱਕ ਇੱਦਾਂ ਦਾ ਮੁਲਕ ਆ, ਇੱਥੇ ਕੋਈ ਵੀ ਬੰਦਾ ਕਿੱਦਾਂ ਦਾ ਵੀ ਬਿਜ਼ਨਸ ਕਰ ਸਕਦਾ। ਸੋ ਤੁਸੀਂ ਦੇਖੋ ਬੜੇ ਲੱਕੀ ਆ, ਤੁਹਾਡੇ ਕੋਲ ਤੁਹਾਡਾ ਰੇਡੀਓ ਸਟੇਸ਼ਨ ਇੱਦਾਂ ਦਾ ਮਾਧਿਅਮ ਹੈਗਾ ਆ। ਗੱਲ ਕੀ ਹੁੰਦਾ ਅਮਰੀਕਾ ਦੇ ਵਿੱਚ ਸਕਸੈਸ ਹੋਣ ਦਾ, ਕਈ ਵਾਰੀ ਕੋਈ ਵੀ ਜਿਹੜਾ ਬਿਜ਼ਨਸ ਆ ਜਦੋਂ ਉਹ ਚੜ੍ਹਾਈ ਵੱਲ ਜਾ ਰਿਹਾ, ਜੇ ਤੁਸੀਂ ਉਸ ਟਾਈਮ ਜੁਆਇਨ ਕਰ ਲਿਆ ਤੇ ਤੁਸੀਂ ਲੱਕੀ ਆ। ਜਦੋਂ ਉਹ ਥੱਲੇ ਨੂੰ ਜਾ ਰਿਹਾ, ਡਾਊਨ ਜਾ ਰਿਹਾ, ਜੇ ਉਸ ਟਾਈਮ ਤੁਸੀਂ ਉਹ ਬਿਜ਼ਨਸ ਕੋਈ ਵੀ ਬਿਜ਼ਨਸ ਆ, ਟਰੱਕ ਨਹੀਂ ਕੋਈ ਸਟੋਰ ਕੋਈ ਵੀ ਲਾ ਲਓ, ਜੇ ਉਹ ਜੁਆਇਨ ਕਰ ਲਿਆ ਤੇ ਤੁਸੀਂ ਡਾਊਨ ਜਾਓਗੇ। ਸੋ ਤੁਸੀਂ ਲੱਕੀ ਆ। ਦੇਖੋ ਆਪਾਂ ਸਾਰੇ ਜਿਹੜੇ ਆ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਆ, ਰਮਨ ਭਾਜੀ ਉਹਨਾਂ ਦਾ ਬਹੁਤ ਐਕਸਪੀਰੀਅੰਸ ਹੈਗਾ ਆ, ਆਪਾਂ ਜਿੰਨੀਆਂ ਖਬਰਾਂ ਸਾਂਝੀਆਂ ਕਰਕੇ ਤੁਹਾਨੂੰ ਇੱਕ ਤਰ੍ਹਾਂ ਦਾ ਨੌਲੇਜ ਮਿਲ ਜਾਂਦਾ ਵੀ ਕਦੋਂ ਆਪਾਂ ਕਿਹੜਾ ਬਿਜ਼ਨਸ ਸ਼ੁਰੂ ਕਰੀਏ, ਜੌਬ ਕਰੀਏ, ਬਿਜ਼ਨਸ ਸ਼ੁਰੂ ਕਰੀਏ, ਉਹਦੇ ਨਾਲ ਥੋੜ੍ਹਾ ਜਿਹਾ ਫਾਇਦਾ ਹੋ ਸਕਦਾ। ਕਿਉਂਕਿ ਨਵਾਂ ਬੰਦਾ ਜਿੱਦਾਂ ਹੁੰਦਾ ਉਹਨੂੰ ਪੂਰਾ ਨੌਲੇਜ ਨਹੀਂ ਹੁੰਦਾ ਉਸ ਫੀਲਡ ਦਾ, ਤੇ ਪਰ ਹੌਲੀ ਹੌਲੀ ਕਿਉਂਕਿ ਜਿੰਨੇ ਵੀ ਆਏ ਆ, ਜਿੰਨੇ ਟਰੱਕਾਂ ਵਾਲੇ ਕੰਪਨੀ ਵਾਲੇ, ਉਹਨੂੰ ਕਿਹੜਾ ਕਿਸੇ ਨੂੰ ਨੌਲੇਜ ਸੀ, ਸਾਰੇ ਇੱਥੇ ਆ ਕੇ ਹੌਲੀ ਹੌਲੀ ਉਹਨਾਂ ਨੇ ਸਟਾਰਟ ਕੀਤੀਆਂ। ਸੋ ਇਦਾਂ ਦੀ ਗੱਲ ਨਹੀਂ ਹੈ, ਬਿਜ਼ਨਸ ਕੋਈ ਵੀ ਸਟਾਰਟ ਕਰ ਸਕਦਾ ਜੀ। ਤੇ ਬਿਲਕੁਲ ਰਾਜ, ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿਉਂਕਿ ਵਿੰਟਰ ਸਟਾਰਟ ਹੋ ਗਈ ਹੈ ਤੇ ਵਿੰਟਰ ਦੇ ਨਾਲ ਜਿਹੜੀ ਟਰੱਕਾਂ ਦੀ ਦੇਖਭਾਲ ਆ ਤੇ ਟਰੱਕਾਂ ਦੇ ਬਾਰੇ ਦੇ ਵਿੱਚ ਜਿਹੜੀ ਹੁਣ ਇਸ ਵੇਲੇ ਸਿਚੁਏਸ਼ਨ ਹੈਗੀ ਆ, ਬਹੁਤ ਧਿਆਨ ਰੱਖਣ ਵਾਲੀ ਲੋੜ ਆ ਕਿਉਂਕਿ ਬਹੁਤ ਨਵੇਂ ਜਿਹੜੇ ਆਪਣੇ ਭੈਣ ਭਰਾ ਹੈਗੇ ਆ ਉਹ ਇਸ ਬਿਜ਼ਨਸ 'ਚ ਆਏ ਆ। ਤੇ ਚਾਹੇ ਤੁਸੀਂ ਇਹ ਅਸੀਂ ਗੱਲ ਕਰਨ ਲੱਗੇ ਟਰੱਕ ਡਰਾਈਵਿੰਗ ਦੀ, ਜਿਹੜੀ ਬਾਹਰ ਡਰਾਈਵਿੰਗ ਕੰਡੀਸ਼ਨਸ ਜਿਹੜੀਆਂ ਵਿੰਟਰ ਦੇ ਵਿੱਚ ਚੇਂਜ ਹੁੰਦੀਆਂ, ਉਹਦੇ ਬਾਰੇ 'ਚ ਗੱਲ ਕਰਨ ਲੱਗੇ। ਕੋਈ ਬਿਜ਼ਨਸ ਵਾਲੇ ਦੀ ਜਾਂ ਟਰੱਕ ਡਰਾਈਵ ਕਰਨ ਵਾਲੇ ਦੀ ਨਹੀਂ, ਸਾਰਿਆਂ ਲਈ ਆ। ਸੋ ਕੋਸ਼ਿਸ਼ ਕਰੋ ਵੀ ਜਿਹੜਾ ਟਰੱਕ ਇਸ ਵੇਲੇ ਹੈਗਾ ਤੁਸੀਂ ਉਹਨੂੰ ਇੰਸਪੈਕਟ ਜ਼ਰੂਰ ਕਰੋ ਪੂਰਾ, ਟਾਇਰ ਪ੍ਰੈਸ਼ਰ ਵਗੈਰਾ, ਆਇਲ ਚੇਂਜ ਜਾਂ ਤੁਹਾਡਾ ਐਂਟੀ ਫਰੀਜ਼ ਲੈਵਲ ਜਿਹੜੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਉਹਨੂੰ ਫਲਸ਼ ਕਰਕੇ ਐਂਟੀ ਫਰੀਜ਼ ਨੂੰ ਦੁਬਾਰਾ ਭਰਨਾ ਆ, ਕੁਛ ਕਰਨਾ ਆ, ਉਹ ਜ਼ਰੂਰ ਕਰੋ। ਤੇ ਇੱਕ ਰਾਜਕਾਰਨ ਜਿਹੜੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਜਿਹੜੀ ਇਸ ਵੇਲੇ ਮੇਜਰ ਜਿੰਨੇ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਵਿੱਚ ਉਹ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਕਿ ਜਿਹਦੇ ਵਿੱਚ ਸਲੋ ਡਾਊਨ ਨਹੀਂ ਕਰਦੇ ਲੋਕੀ ਆਪਣੇ, ਜਦੋਂ ਡਰਾਈਵਰ ਹੈਗੇ ਆ, ਜਦੋਂ ਕੋਈ ਰੋਡ ਕੰਡੀਸ਼ਨ ਚੇਂਜ ਹੁੰਦੀਆਂ ਜਾਂ ਸਨੋ ਪੈ ਗਈ ਜਾਂ ਬਾਰਿਸ਼ ਪੈ ਗਈ ਜਾਂ ਕੁਛ ਵੀ ਹੋ ਗਿਆ, ਤੇ ਉਹਦੇ ਵਿੱਚ ਸਪੀਡ ਜਿਹੜੀ ਆ ਉਹਨੂੰ ਸਲੋ ਡਾਊਨ ਨਹੀਂ ਕਰਦੇ। ਤੇ ਉਹ ਇੱਕ ਬੜਾ ਵੱਡਾ ਮੇਜਰ ਫੈਕਟਰ ਹੈਗਾ ਜਿਹੜੇ ਚੇਨ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਵਿੱਚ, ਕਿ ਸਪੀਡ ਜਿਹੜੀ ਆ ਉਹ ਸਲੋ ਡਾਊਨ ਨਹੀਂ ਕੀਤੀ ਜਾ ਰਹੀ, ਜਦੋਂ ਕਿ ਤੁਹਾਡਾ ਕੋਈ ਵੈਦਰ ਕੰਡੀਸ਼ਨ ਚੇਂਜ ਹੋ ਗਈ ਆ। ਦੂਸਰੀ ਚੀਜ਼ ਹੈ ਕਿ ਜਦੋਂ ਵੈਦਰ ਕੰਡੀਸ਼ਨ ਚੇਂਜ ਹੁੰਦੀ ਆ, ਖਾਸ ਕਰਕੇ ਬਾਰਿਸ਼ ਜਾਂ ਸਨੋ ਪੈਂਦੀ ਆ, ਤੇ ਜਿਹੜਾ ਤੁਹਾਡਾ ਸਟਾਪਿੰਗ ਡਿਸਟੈਂਸ ਹੈਗਾ ਉਹ ਬਹੁਤ ਜ਼ਿਆਦਾ, ਉਹਦਾ ਆਲਮੋਸਟ 10 ਗੁਣਾ ਜ਼ਿਆਦਾ ਟਾਈਮ ਲੱਗਦਾ ਤੁਹਾਨੂੰ ਉਸੇ ਟਰੱਕ ਨੂੰ ਸਟਾਪ ਕਰਨ ਨੂੰ ਜਿਹੜਾ ਡਰਾਈ ਦੇ ਵਿੱਚ ਲੱਗਦਾ। ਸੋ ਜਿਹੜੀ ਅੱਗੇ ਤੁਹਾਡੇ ਗੱਡੀ ਜਾ ਰਹੀ ਹੈ ਉਸ ਤੋਂ ਘੱਟੋ ਘੱਟ ਨਹੀਂ ਤਾਂ ਆਪਣੀ ਐਕਸਟਰਾ ਸਪੇਸ ਦੇ ਕੇ ਚੱਲੋ ਕਿ ਉਹਦੇ ਵਿੱਚ ਤੁਹਾਨੂੰ ਬਿਲਕੁਲ ਨਜ਼ਦੀਕਲੀ ਫੋਲੋ ਅਪ ਨਾ ਕਰੋ। ਇਸ ਮੌਸਮ ਦੇ ਵਿੱਚ ਅਚਾਨਕ ਬ੍ਰੇਕ ਲਾਉਣੀ, ਅਚਾਨਕ ਗੱਡੀ ਨੂੰ ਰੇਸ ਦੇਣੀ, ਅਚਾਨਕ ਮੋੜ ਕੱਟਣਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਡੇਂਜਰਸ ਹੈਗੀਆਂ, ਬਹੁਤ ਖਤਰਨਾਕ ਹੈਗੀਆਂ। ਬਿਲਕੁਲ ਇਹਦੇ ਵਿੱਚ ਜਿਹੜੇ ਸਨੋ ਦੇ ਵਿੱਚ ਟਰੱਕ ਚਲਾ ਰਹੇ ਆ ਇਸ ਵੇਲੇ, ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਇਹ ਇੱਕ ਟਿਪ ਹੈਗਾ ਕਿ ਜੇ ਤੁਸੀਂ ਟਰੱਕ ਚਲਾ ਰਹੇ ਆ ਔਰ ਤੁਹਾਡੇ ਟਰੱਕ ਦੇ ਪਿਛਲੇ ਜਿਹੜੇ ਟ੍ਰੇਲਰ ਦੇ ਪਿਛਲੇ ਟਾਇਰ ਹੈਗੇ ਆ ਉਹਨਾਂ ਤੋਂ ਪਾਣੀ ਉੱਡ ਰਿਹਾ, ਸਪਰੇਅ ਉੱਡ ਰਹੀ ਆ, ਤੇ ਡੈਫੀਨੇਟਲੀ ਰੋਡ ਗਿੱਲਾ ਆ। ਪਰ ਜੇ ਤੁਹਾਡੇ ਟਾਇਰਾਂ ਦੇ ਪਿੱਛੇ ਧਿਆਨ ਦਿਓ, ਜੇ ਤੁਹਾਡੇ ਪਾਣੀ ਨਹੀਂ ਉੱਡਦਾ ਜਾਂ ਸਪਰੇਅ ਵਾਂਗੂ ਪਾਣੀ ਨਹੀਂ ਉੱਡ ਰਿਹਾ ਪਰ ਰੋਡ ਗਿੱਲਾ ਆ, ਤੇ ਸਮਝ ਲਓ ਕਿ ਜਿਹੜੀ ਆਪਣੀ ਫਰੀਜ਼ਿੰਗ ਕੰਡੀਸ਼ਨ ਹੋ ਗਈ ਆ, ਤੁਹਾਡਾ ਜਿਹੜੀ ਆ ਬਲੈਕ ਆਈਸ ਜਿਹੜੀ ਆ ਉਹ ਜੰਮਣੀ ਸ਼ੁਰੂ ਹੋ ਗਈ ਆ। ਸੋ ਉੱਥੇ ਤੁਸੀਂ ਇੱਕ ਐਕਸਟਰਾ ਜਿਹੜਾ ਕੌਸ਼ਨ ਆ ਜਾਂ ਆਪਣੀ ਧਿਆਨ ਜਿਹੜਾ ਉਹ ਹੋਰ ਵਧਾ ਦਿਓ, ਤਾਂ ਕਿ ਕਿਉਂਕਿ ਉੱਥੇ ਜਿਹੜਾ ਆ
ਬਹੁਤ ਹੀ Risky ਡੇਂਜਰਸ ਹੈ। ਸਿਚੁਏਸ਼ਨ ਹੋ ਜਾਂਦੀ ਹੈ, ਟਰੱਕ ਬਿਲਕੁਲ ਕੰਟਰੋਲ ਨਹੀਂ ਹੁੰਦਾ। ਦੂਸਰੀ ਗੱਲ ਹੈ, ਤੁਸੀਂ ਇਸ ਮੌਸਮ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ ਕਿਤੇ ਵੀ ਉੱਥੇ ਟਰੱਕ ਜਿਹੜਾ ਆ ਉਹ ਨਾ ਪਾਰਕ ਕਰੋ ਜਿੱਥੇ ਤੁਹਾਡੀ ਸੇਫਟੀ ਨਹੀਂ ਹੈਗੀ, ਤੁਹਾਡੀ ਲਾਈਟਿੰਗ ਨਹੀਂ ਹੈਗੀ ਚੰਗੀ ਤਰ੍ਹਾਂ, ਤੁਹਾਨੂੰ ਆਲੇ ਦੁਆਲੇ ਤੁਹਾਨੂੰ ਲੱਗਦਾ ਸੇਫ ਆ, ਉੱਥੇ ਟਰੱਕ ਪਾਰਕ ਕਰੋ। ਐਸੀ ਜਗ੍ਹਾ ਤੇ ਟਰੱਕ ਪਾਰਕ ਨਾ ਕਰੋ ਜਿੱਥੇ ਵੀ ਸੇਫਟੀ ਨਾ ਹੋਵੇ, ਖਾਸ ਕਰਕੇ ਜਿਹੜੇ ਐਗਜ਼ਿਟਸ ਹੁੰਦੇ ਆ ਉਹਨਾਂ ਤੇ ਕਈ ਵਾਰੀ ਟਰੱਕ ਪਾਰਕ ਕਰ ਲੈਂਦੇ ਆ, ਪਰ ਉਹ ਨਾ ਕਰੋ। ਜਿਹੜਾ ਇੱਕ ਚੀਜ਼ ਬਸ ਦਿਮਾਗ 'ਚ ਰੱਖੋ ਕਿ ਜੇ ਤੁਹਾਨੂੰ 1% ਵੀ ਡਾਊਟ ਹੈਗਾ ਨਾ, 1% ਵੀ ਡਾਊਟ ਹੈਗਾ ਸੇਫਟੀ ਦੇ ਲਈ, ਤੇ ਪਲੀਜ਼ ਪੁੱਲ ਓਵਰ ਕਰ ਲਓ। ਪੁੱਲ ਓਵਰ ਕਰਕੇ ਕਿਤੇ ਸੇਫ ਜਗ੍ਹਾ ਤੇ ਆਰਾਮ ਕਰ ਲਓ, ਕਿਉਂਕਿ 1% ਡਾਊਟ ਜਿਹੜਾ ਆ ਉਹ 99% ਨੂੰ ਮੁੜ ਕੇ ਖਰਾਬ ਕਰ ਦਿੰਦਾ। ਸੋ ਪਲੀਜ਼ ਜਿਹੜਾ ਸੇਫ ਰਹੋ ਤੇ ਸੇਫ ਡਰਾਈਵ ਕਰੋ, ਦੂਜਿਆਂ ਲਈ ਸੋਚੋ ਹਮੇਸ਼ਾ। ਔਰ ਰਾਜਕਿਰਨ, ਇਹ ਖਾਸ ਕਰਕੇ ਇੱਕ ਮੇਰੇ ਖਿਆਲ ਦੇ ਵਿੱਚ ਬੜਾ ਹੁਣ ਸੁਣਨ ਦੇ ਵਿੱਚ ਆਇਆ ਇਸ ਵੇਲੇ ਕਿ ਕਰਟਸੀ ਜਿਹੜੀ ਆ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਆ। ਖਤਮ ਨਹੀਂ ਹੁੰਦੀ ਜਾ ਰਹੀ। ਜਿਹੜੇ ਨਵਾਂ ਲਾਇਸੈਂਸ ਜਿਹੜਾ ਲੈ ਰਹੇ ਆ, ਨਵੇਂ ਲਾਇਸੈਂਸ ਆ ਰਹੇ ਆ, ਔਰ ਜਿਹੜੇ ਖਾਸ ਕਰਕੇ ਆਪਣੇ ਵੀਰ ਇੰਡੀਆ ਤੋਂ ਤਾਜ਼ੇ ਆਏ ਆ, ਉਹਨਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਪਹਿਲਾਂ ਕਾਰ ਨਹੀਂ ਚਲਾਈ ਹੁੰਦੀ ਇੰਨੀ, ਜਾਂ ਕਾਰ ਬਿਲਕੁਲ ਨਹੀਂ ਚਲਾਈ ਹੁੰਦੀ, ਤੇ ਟਰੱਕ ਦਾ ਲਾਇਸੈਂਸ ਲਿਆ ਜਾਂਦਾ ਆਉਂਦੇ ਹੀ। ਤੇ ਜਿਹੜੀ ਅਸੀਂ ਸਾਲ 2 ਸਾਲ ਕਾਰ ਚਲਾ ਕੇ ਜਿਹੜੀ ਆਪਾਂ ਇੱਕ ਕਰਟਸੀ ਸਿੱਖਦੇ ਹਾਂ, ਜੇ ਕਿਸੇ ਨੂੰ ਸਟਾਪ ਸਾਈਨ ਤੇ ਆਪਾਂ ਉਹਨੂੰ ਪਹਿਲਾਂ ਜਾਣ ਨੂੰ ਕਹਿੰਦੇ ਆ, ਜਾਂ ਆਪਾਂ ਕਿਸੇ ਨੂੰ ਰਾਹ ਦਿੰਦੇ ਆ, ਜਾਂ ਉਹ ਚੀਜ਼ਾਂ ਸਿੱਖਦੇ ਆ ਕਾਰ ਚਲਾਉਣ ਲੱਗੇ, ਮੇਰੇ ਖਿਆਲ ਉਹ ਟਰੱਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਲੋੜ ਪੈਂਦੀ ਹੈ ਉਸ ਚੀਜ਼ ਦੀ, ਕਿਉਂਕਿ ਕਰਟਸੀ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਆ। ਧਿਆਨ ਦੇ ਨਾਲ ਦੇਖੋ, ਜੇ ਸੜਕ ਤੇ ਕੋਈ ਲੰਘ ਰਿਹਾ, ਕਰਟਸੀ ਨਾਲ ਉਹਨੂੰ ਲੰਘ ਲੈਣ ਦਿਓ। ਜੇ ਕੋਈ ਤੁਹਾਡੇ ਸਟਾਪ ਸਾਈਨ ਤੇ ਹੈਗਾ, ਕੋਈ ਨਹੀਂ, ਉਹਨੂੰ ਪਹਿਲਾਂ ਜਾ ਲੈਣ ਦੇ, ਕੋਈ ਫਰਕ ਨਹੀਂ ਪੈਂਦਾ 2 ਸੈਕਿੰਡ ਦੇ ਨਾਲ। ਸੋ ਇਹ ਚੀਜ਼ਾਂ ਜਿਹੜੀਆਂ ਆ, ਕਰਟਸੀ ਜਿਹੜੀ ਆ, ਇਹ ਜ਼ਰੂਰ ਦਿਮਾਗ 'ਚ ਰੱਖੋ, ਖਾਸ ਕਰਕੇ ਆਪਣੇ ਟਰੱਕ ਤੇ ਬਿਲਕੁਲ ਇੰਡੀਕੇਟਰ ਯੂਜ਼ ਕਰੋ। ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਰੀਆਂ ਚੀਜ਼ਾਂ ਵੈਸੇ ਤਾਂ ਜਦੋਂ ਤੁਸੀਂ ਟਰੱਕ ਸਿੱਖਦੇ ਹੋ ਸਾਰਾ ਕੁਝ ਤੁਹਾਨੂੰ ਸਿਖਾਇਆ ਜਾਂਦਾ, ਪਰ ਫਿਰ ਵੀ ਚਲੋ ਹੁਣ ਮੌਸਮ ਚੇਂਜ ਹੋ ਰਿਹਾ ਤੇ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਜਿਹੜਾ ਉਹ ਧਿਆਨ ਰੱਖੋ, ਤੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਾਂਗੇ ਤਾਂ ਬਚਾਅ ਜਿਹੜਾ ਉਹ ਰਹੂਗਾ। ਨਹੀਂ ਤਾਂ ਆਪਾਂ ਨੂੰ ਪਤਾ ਹੈ ਵੀ ਜਦੋਂ ਬੈਡ ਕੰਡੀਸ਼ਨ ਹੁੰਦੀਆਂ ਕਿੰਨੇ ਵਹੀਕਲਸ ਦੇ ਜਿਹੜੇ ਪਾਈਲ ਆਪਾਂ ਅਦਰਵਾਈਜ਼ ਐਕਸੀਡੈਂਟਸ ਦੇ ਵਿੱਚ ਹੋ ਜਾਂਦੇ ਆ। ਜਿੰਨਾ ਬਚਾਅ ਰੱਖਾਂਗੇ ਆਪਣਾ ਵੀ ਬਚਾਅ ਆ, ਬਾਕੀ ਜਿਹੜੇ ਰੋਡ ਦੇ ਉੱਤੇ ਜਾ ਰਹੇ ਉਹਨਾਂ ਦਾ ਵੀ ਜਿਹੜਾ ਉਹ ਬਚਾਅ ਆ। ਤੇ ਚਲੋ ਥੈਂਕ ਯੂ ਜੀ, ਬਹੁਤ ਬਹੁਤ ਰਮਨ ਜੀ, ਸਮਾਂ ਵੀ ਆਪਣਾ ਸਮਾਪਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇੱਕ ਵਾਰ ਫੇਰ ਸੋਤਿਓ, ਅਜੂਬਾ ਸਿਟੀ 'ਚ ਜਿਹੜਾ ਨਗਰ ਕੀਰਤਨ ਹੈ ਉੱਥੇ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੂਗੀ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ, ਸ਼ਨੀਚਰਵਾਰ, ਐਤਵਾਰ ਨੂੰ। ਸਾਰੇ ਜਾਣੇ ਆ ਕੇ ਜ਼ਰੂਰ ਮਿਲਿਓ। ਤੇ ਅੱਜ ਜਾਂਦੇ ਫਿਰ ਰਾਜਕਰਨਵੀਰ ਸਿੰਘ ਜੀ ਹੈਲੋਵੀਨ ਦੀ ਆ ਅਮਰੀਕਾ ਦੇ ਵਿੱਚ, ਜਿਨ੍ਹਾਂ ਦੇ ਬੱਚੇ ਆ, ਬੱਚਿਆਂ ਦੇ ਨਾਲ ਜ਼ਰੂਰ ਜਾ ਕੇ ਆਪਣੇ ਆਂਢੀਆਂ ਗੁਆਂਢੀਆਂ ਦੇ ਲੋਹੜੀ ਮੰਗੋ। ਜਿੱਦਾਂ ਲੋਹੜੀ ਮੰਗਦੇ ਇੱਥੇ ਹੈਲੋਵੀਨ ਮੰਗਦੇ, ਕੈਂਡੀਆਂ ਜਿਹੜੀਆਂ। ਤੁਹਾਡੇ ਘਰ ਵੀ ਕੋਈ ਆਉਂਦਾ, ਡੋਰ ਜ਼ਰੂਰ ਖੋਲੋ, ਥੋੜੀਆਂ ਕੈਂਡੀਆਂ ਲਿਆ ਕੇ ਰੱਖੋ। ਤੇ ਆਪਾਂ ਹਮੇਸ਼ਾ ਹੀ ਕਰਦੇ ਹੁੰਦੇ ਆ, ਤੇ ਵਧੀਆ ਕੈਂਡੀਆਂ ਰੱਖੀ ਦੀਆਂ, ਤਾਂ ਫਿਰ ਉਹ ਇੱਕ ਦੂਜੇ ਨੂੰ ਨਿਆਣੇ ਦੱਸਦੇ ਵੀ ਜੀ ਉੱਥੇ ਵਧੀਆ ਕੈਂਡੀਆਂ ਮਿਲਦੀਆਂ। ਫਿਰ ਸਾਰੇ ਨਿਆਣੇ ਜਿਹੜੇ ਉੱਥੇ ਜਾਂਦੇ ਆ, ਵੱਖ ਉਹਨਾਂ ਨੇ ਆਪਣੇ ਕਰੈਕਟਰ ਬਣੇ ਹੁੰਦੇ, ਕਿਸੇ ਨੇ ਕੁਛ ਬਣਿਆ ਹੋਣਾ, ਕਿਸੇ ਨੇ ਕੁਛ ਬਣਿਆ ਹੋਣਾ। ਤੇ ਚੰਗੀ ਗੱਲ ਆ, ਸਾਰੇ ਜਾਣੇ ਮਿਲ ਜੁਲ ਕੇ ਪਿਆਰ ਇਤਫਾਕ, ਚਲੋ ਗੁਆਂਢੀਆਂ ਦਾ ਇੱਕ ਦੂਜੇ ਦੇ ਨਾਲ ਇਸੇ ਬਹਾਨੇ ਹੀ ਜਿਹੜਾ ਉਹ ਮੁਲਾਕਾਤ ਜਿਹੜੀ ਹੁੰਦੀ ਆ। ਇਹ ਵੈਸੇ ਦੇਖਿਆ ਜਾਵੇ ਤਾਂ ਭੂਤਾ ਪ੍ਰੇਤਾਂ ਦਾ ਦਿਨ ਜਿਹੜਾ ਇਹ ਮੰਨਿਆ ਜਾਂਦਾ ਆ। ਇਹ ਕਹਿ ਲਓ ਵੀ ਇਹ ਗੋਰਿਆਂ ਦੇ ਸ਼ਰਾਧ ਦਾ, ਇਹ ਆਪਣੇ ਉਹਨਾਂ ਇੱਕ ਤਰ੍ਹਾਂ ਦਾ ਨਿਆਣਿਆਂ ਲਈ ਫਨ ਹੁੰਦਾ ਆ। ਕੋਈ ਧਰਮ ਵਾਲੀ ਗੱਲ ਨਹੀਂ ਹੈਗੀ, ਜ਼ਰੂਰ ਆਪਾਂ ਨਿਆਣਿਆਂ ਨੂੰ ਇਹਦੇ ਵਿੱਚ, ਜੇ ਤੁਹਾਡੇ ਨਿਆਣੇ ਜਾਣਾ, ਇਨਵੋਲਵ ਕਰਿਆ ਕਰੋ। ਜੀ ਬਿਲਕੁਲ। ਤੇ ਇੱਥੇ ਜਿਹੜਾ ਸਮਾਪਤੀ ਆ, ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM